ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 14 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਇਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਘਰਾਂ ਦੀ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਅੰਬਰੇਲਾ ਇੰਸ਼ੋਰੈਂਸ, ਇਹ ਸਾਰੀਆਂ ਚੀਜ਼ਾਂ ਦੇ ਲਈ ਤੁਸੀਂ ਇਹਨਾਂ ਦੇ ਨਾਲ ਕਾਲ ਕਰ ਸਕਦੇ ਹੋ। 408 272 2500 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇਟਰ ਕਹਿਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਰਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ ਬੇਕਰਸਫੀਲਡ, ਪਰਮਜੀਤ ਸਿੰਘ ਦਿਓਲ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਹਿਸਾਬ ਦੇ ਨਾਲ ਸਾਰਾ ਕੁਝ ਮਾਹੌਲ ਚੱਲ ਰਿਹਾ ਅਮਰੀਕਾ ਦੇ ਵਿੱਚ, ਜਿਹੜਾ ਵੈਸਟ ਕੋਸਟ ਦੇ ਵਿੱਚ ਇੰਨਾ ਜ਼ਿਆਦਾ ਮੀਂਹ ਪਿਆ, ਤੂਫਾਨ ਆਇਆ ਆ, ਬੈਂਕ ਜਿਹੜੀ ਆ ਸਿਲੀਕਨ ਵੈਲੀ ਬੈਂਕ ਨੇ ਤਰਥੱਲੀ ਮਚਾਈ ਸੀ। ਤੇ ਉਸ ਤੋਂ ਬਾਅਦ ਅੱਜ ਦੀ ਸਭ ਤੋਂ ਜਿਹੜੀ ਵੱਡੀ ਖਬਰ ਆ, ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ 10,000 ਲੋਕਾਂ ਨੂੰ ਹੋਰ ਲੇ ਆਫ ਕਰਨ ਜਾ ਰਹੀ ਆ। ਇਹਨਾਂ ਨੇ ਹਜੇ ਪਿਛਲੇ ਸਮੇਂ 'ਚ ਕੁਝ ਮਹੀਨੇ ਹੀ ਪਹਿਲਾਂ 11,000 ਲੋਕਾਂ ਨੂੰ ਲੇ ਆਫ ਕੀਤਾ ਸੀ। ਸੋ 11,000 ਉਦੋਂ ਲੇ ਆਫ ਕੀਤੇ ਸੀ, 10,000 ਹੁਣ ਲੇ ਆਫ ਕਰਨ ਜਾ ਰਹੇ ਆ, ਤੇ 5,000 ਉਹਨਾਂ ਨੇ ਹਾਇਰ ਕਰਨੇ ਸੀ ਫਿਊਚਰ ਦੇ ਵਿੱਚ, ਜਿਨ੍ਹਾਂ ਨੂੰ ਲੈਟਰ ਭੇਜਿਓ ਸੀ ਜਾਂ ਓਪਨਿੰਗ ਸੀਗੀਆਂ, ਉਹ ਵੀ ਜਿਹੜੀਆਂ ਖਤਮ ਕਰਨ ਜਾ ਰਹੇ ਆ। ਤੇ ਇਹ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਵੀ ਜਿਸ ਤਰ੍ਹਾਂ ਕੰਪਨੀਆਂ ਕਰਦੀਆਂ ਹੀ ਹੁੰਦੀਆਂ ਵੀ ਉਹਨਾਂ ਦੇ ਜਿਹੜੇ ਸ਼ੇਅਰ ਅੱਪ ਜਾਣ। ਇਸ ਤੋਂ ਬਾਅਦ ਮੈਟਾ ਕੰਪਨੀ ਜੋ ਆ, ਫੇਸਬੁੱਕ ਦੀ ਪੇਰੈਂਟ ਕੰਪਨੀ, ਉਹਨਾਂ ਦੇ ਸ਼ੇਅਰ 6% ਅੱਪ ਚਲੇ ਗਏ ਹੈਗੇ ਆ। ਫਸਟ ਮਾਸ ਲੇ ਆਫ ਦੇ ਵਿੱਚ 11,000 ਲੋਕਾਂ ਨੂੰ, ਜੋ ਕਿ 13% ਵਰਕਫੋਰਸ ਬਣਦੀ ਸੀ ਫੇਸਬੁੱਕ ਦੀ, ਇਹਨਾਂ ਨੇ 2020 ਦੇ ਵਿੱਚ ਲੇ ਆਫ ਕੀਤੀ ਸੀ। ਜੇ 2020 ਦੀ ਜੇ ਦੇਖਿਆ ਜਾਵੇ, ਜਿੰਨੀ ਲੋਕਾਂ ਦੀ ਗਿਣਤੀ ਸੀ ਕੰਮ ਕਰਨ ਵਾਲਿਆਂ ਦੀ, ਉਹਦੇ ਮੁਤਾਬਕ 13% ਬਣਦੇ ਸੀ ਜੋ ਪਿਛਲੇ ਸਾਲ ਲੇ ਆਫ ਕੀਤੇ ਸੀ। ਚੀਫ ਐਗਜ਼ੀਕਿਊਟਿਵ ਮਾਰਕ ਜ਼ਕਰਬਰਗ ਨੇ ਇਹ ਕਿਹਾ ਆ ਵੀ ਹੋਰ ਕੱਟਸ ਵੀ ਅਪ੍ਰੈਲ ਤੇ ਮਈ ਮਹੀਨੇ ਵਿੱਚ ਹੋ ਸਕਦੇ ਆ। ਸੋ ਹੁਣ ਤੱਕ 21,000 ਲੋਕ ਫੇਸਬੁੱਕ ਦੇ ਵਿੱਚੋਂ ਲੇ ਆਫ ਕੀਤੇ ਜਾ ਚੁੱਕੇ ਆ। 5,000 ਜੋ ਓਪਨਿੰਗ ਸੀਗੀਆਂ ਜਾਂ ਜਿਨ੍ਹਾਂ ਨੂੰ ਲੈਟਰ ਭੇਜੇ ਗਏ ਸੀ, ਉਹ ਓਪਨਿੰਗਸ ਬੰਦ ਕਰ ਦਿੱਤੀਆਂ ਗਈਆਂ ਆ। ਤੇ ਉਹ ਜਿਹੜੀਆਂ ਜੌਬ ਲੈਟਰ ਸੀ, ਉਹਨਾਂ ਨੂੰ ਕਹਿਤਾ ਵੀ ਹੁਣ ਅਸੀਂ ਨਵੇਂ ਬੰਦੇ ਨਹੀਂ ਹਾਇਰ ਕਰਨੇ ਹੈਗੇ। ਇਹ ਸਾਰਾ ਕੁਝ ਕਹਿੰਦੇ ਵੀ ਜਿਹੜੇ ਇਨਵੈਸਟਰਸ ਆ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਸੈਟੀਸਫਾਈ ਕਰਨ ਦੇ ਲਈ ਕੀਤਾ ਗਿਆ ਹੈਗਾ ਆ। ਸੋ ਟੈਕ ਇੰਡਸਟਰੀ ਦੇ ਵਿੱਚ ਜਿਹੜੀ ਆ ਪੂਰੀ ਤਰ੍ਹਾਂ ਤਰਥੱਲੀ ਮਚੀ ਹੋਈ ਹੈਗੀ ਆ, ਖਾਸ ਕਰਕੇ ਜਿਹੜੇ ਲੋਕ H1 ਵੀਜ਼ੇ ਦੇ ਨਾਲ ਕੰਮ ਕਰਦੇ ਹੈਗੇ ਆ। ਜੀ ਹਰਜੋਤ ਸਿੰਘ ਜੀ, ਇਸ ਨੇ ਕਾਫੀ ਜ਼ਿਆਦਾ ਜਿਹੜਾ ਆ ਇੱਕ ਹਿਸਾਬ ਦੇ ਨਾਲ ਤਰਥੱਲੀ ਜਿੱਦਾਂ ਮਚਾਈ ਆ। ਜ਼ਕਰਬਰਗ ਉਹਨਾਂ ਨੇ ਪਿਚ ਕੀਤਾ ਵੀ ਜਿਹੜਾ 2023 ਦਾ ਸਾਲ ਆ, ਮੈਟਾ ਫੇਸਬੁੱਕ ਉਹਨਾਂ ਦੇ ਲਈ ਈਅਰ ਆਫ ਐਫੀਸ਼ੀਐਂਸੀ ਆ। ਸੋ ਥੋੜ੍ਹੀਆਂ ਚੀਜ਼ਾਂ ਦੇ ਨਾਲ ਜ਼ਿਆਦਾ ਕੰਮ ਕਰਨ ਨੂੰ ਜਿਹੜੀ ਤਰਜੀਹ ਸ਼ਾਇਦ ਇਸ ਦੇ ਵਿੱਚ ਦਿੱਤੀ ਜਾਵੇਗੀ। ਸੋ ਪ੍ਰੋਜੈਕਟਸ ਨੂੰ ਜਿਹੜਾ ਉਹ ਕੱਟ ਕਰਨ ਦੇ ਲਈ ਇਹ ਹੁਣ ਅੱਗੇ ਜਿਹੜੇ ਆ ਉਹ ਕਰ ਰਹੇ ਆ। ਕਹਿੰਦੇ ਪਰਫਾਰਮੈਂਸ ਨੂੰ ਵਧਾਉਣ ਦੇ ਲਈ ਇਹ ਜਿਹੜੀਆਂ ਚੀਜ਼ਾਂ ਆ, ਤੇ ਕਹਿੰਦੇ ਵੀ ਜਿਹੜੇ ਪ੍ਰੋਜੈਕਟ ਕਰੂਸ਼ੀਅਲ ਨਹੀਂ ਆ, ਇੰਪੋਰਟੈਂਟ ਨਹੀਂ ਆ, ਉਹਨਾਂ ਨੂੰ ਕੱਟ ਕੀਤਾ ਜਾਊਗਾ। ਸੋ ਮਿਡਲ ਮੈਨੇਜਮੈਂਟ ਜਿਹੜੀ ਲੇਅਰਸ ਆ,
ਉਹ ਕਹਿੰਦੇ ਵੀ ਇਹਦੇ ਵਿੱਚੋਂ ਮੋਸਟਲੀ ਕੱਢੀ ਜਾਊਗੀ ਤਾਂ ਜੋ ਜਿਹੜੇ ਫੈਸਲੇ ਆ ਉਹ ਤੇਜ਼ੀ ਦੇ ਨਾਲ ਲਏ ਜਾ ਸਕਣ। ਸੋ ਇਹ ਰੀਸਟਰਕਚਰਿੰਗ ਕਾਸਟ ਕਹਿੰਦੇ ਵੀ ਇਹ ਹੁਣ 3 ਬਿਲੀਅਨ ਤੋਂ ਵੱਧ ਕੇ 5 ਬਿਲੀਅਨ ਡਾਲਰ ਇਹ ਹੋ ਜਾਵੇਗੀ। 10,000 ਜਿਹੜੇ ਹੋਰ ਨਵੇਂ ਜਿਹੜੇ ਇੰਪਲਾਈਜ਼ ਆ ਉਹਨਾਂ ਨੂੰ ਲੇ ਆਫ ਕੀਤਾ ਜਾ ਰਿਹਾ। ਸੋ ਇੱਕ ਚੀਜ਼ ਜਿਹੜੀ ਇਹ ਤੇ ਬਹੁਤ ਕਲੀਅਰ ਆ, ਜਦੋਂ ਕੋਈ ਵੀ ਕੰਪਨੀ ਤੁਹਾਨੂੰ ਕਹਿੰਦੀ ਆ ਵੀ ਹਾਂ ਕੋਈ ਗੱਲ ਨਹੀਂ, ਤੁਹਾਡੇ ਪਹਿਲੇ ਲੇ ਆਫ ਦੇ ਵਿੱਚ ਨਾਂ ਨਹੀਂ ਆ, ਤੁਹਾਡੀ ਜੌਬ ਜਿਹੜੀ ਉਹ ਸੇਫ ਆ, ਉਹ ਬੇਸਿਕਲੀ ਝੂਠ ਹੀ ਬੋਲ ਰਹੇ ਹੁੰਦੇ ਆ। ਉਹਨਾਂ ਨੇ ਆਪਣੀ ਜਿਹੜੀ ਬਾਟਮ ਲਾਈਨ ਨੂੰ ਦੇਖਦੇ ਹੋਏ ਕੁਛ ਵੀ ਜਿਹੜਾ ਇਵੈਂਚੁਅਲੀ ਆ ਉਹ ਉਹਨਾਂ ਨੇ ਕਰਨਾ ਹੀ ਕਰਨਾ ਹੈਗਾ ਆ। ਸੋ ਉਹਨਾਂ ਦੇ ਸਟਾਕ ਉੱਤੇ ਗਏ ਆ, ਕੁਛ ਜਿਹੜੇ ਖਰਚੇ ਆ ਉਹ ਉਹਨਾਂ ਨੇ ਇਸ ਦੇ ਵਿੱਚ ਘਟਾ ਲੈਣੇ ਹੈਗੇ ਆ। ਸੋ ਹੁਣ ਜਿਹੜਾ SEC ਦੀ ਫਾਈਲਿੰਗ ਦੇ ਵਿੱਚ ਇਹਨਾਂ ਨੇ ਕੱਟਸ ਜਿਹੜੇ ਐਲਾਨੇ ਆ, ਉਹਦੇ ਵਿੱਚ ਮੈਟਾ ਨੇ ਇਹ ਐਂਟੀਸਪੇਟ ਕੀਤਾ ਆ ਵੀ ਜਿਹੜੇ ਟੋਟਲ ਐਕਸਪੈਂਸ ਉਹ 92 ਬਿਲੀਅਨ ਤੋਂ ਘੱਟ ਕੇ ਇਹਨਾਂ ਦੇ 86 ਬਿਲੀਅਨ ਜਿਹੜੇ ਆ ਉਹ ਹੋ ਜਾਣਗੇ 2023 ਦੇ ਵਿੱਚ। ਸੋ 6 ਬਿਲੀਅਨ ਡਾਲਰ ਦਾ ਇੱਥੇ ਆਪਣਾ ਮੁਨਾਫਾ ਬੇਸਿਕਲੀ ਘੱਟ ਖਰਚਾ ਕਰਨ ਦੇ ਵੱਲ ਨੂੰ ਦੇਖ ਰਹੇ ਹੈਗੇ ਆ। ਸੋ ਇਹਦੇ ਨਾਲ ਇਹ ਵੀ ਆ ਹਰਜੋਤ ਸਿੰਘ ਜੀ, ਜਦੋਂ ਕੋਈ ਵੀ ਕੰਪਨੀ 10% ਤੋਂ ਵੱਧ ਲੇ ਆਫ ਕਰਦੀ ਆ, ਉਸ ਸਾਲ ਦੇ ਵਿੱਚ ਉਹ H1 ਵਾਲਿਆਂ ਦਾ ਗ੍ਰੀਨ ਕਾਰਡ ਫਾਈਲ ਨਹੀਂ ਕਰਦੇ ਹੁੰਦੇ। ਸੋ ਇਹਦਾ ਮਤਲਬ ਆ ਵੀ ਬਹੁਤ ਸਾਰੇ ਲੋਕ ਜਿਹੜੇ ਉੱਥੇ H1 ਦੇ ਉੱਤੇ ਹੈਗੇ ਆ, ਉਹਨਾਂ ਨੂੰ ਵੀ ਇਹ ਇੱਕ ਸਾਲ ਦਾ ਹੋਰ ਝਟਕਾ ਜਿਹੜਾ ਇਸ ਦੇ ਵਿੱਚ ਲੱਗੂਗਾ ਵੀ ਕੰਪਨੀ ਸਾਡੇ ਲਈ ਲੇ ਆਫ ਕਰਨ ਜਾ ਰਹੀ ਆ ਜਾਂ ਨਹੀਂ। ਇਹਦੇ ਵਿੱਚ ਇਹ ਵੀ ਹੁੰਦਾ ਹੈ ਹਰਜੋਤ ਸਿੰਘ ਜੀ ਵੀ ਜਿਹੜੇ ਡਾਇਰੈਕਟ ਦੇ ਨਾਲ ਇਹ ਤਾਂ ਜਿਹੜੇ ਦੇਖੋ ਕੰਪਨੀ ਨੇ ਜਿਹੜੇ ਡਾਇਰੈਕਟ EMPLOYEES ਹਾਇਰ ਕੀਤੇ ਸੀ ਉਹਨਾਂ ਨੂੰ ਲੇ ਆਫ ਆ। ਇਹਦੇ ਵਿੱਚ ਉਹ ਵੀ ਜਿਹੜੀਆਂ ਜੌਬਸ ਆਉਣੀਆਂ ਜਿਹੜੀਆਂ ਕੰਸਲਟੈਂਟ ਦੇ ਥਰੂ ਲੋਕਾਂ ਨੇ ਜਿਹੜੀਆਂ ਲਈਆਂ ਹੋਣੀਆਂ ਆ, ਉਸ ਤੋਂ ਇਲਾਵਾ ਜਿਹੜੀ ਆ ਉਹ ਵੀ ਇੱਕ ਵੱਖਰੇ ਤੌਰ ਦੇ ਉੱਤੇ ਜੌਬਸ ਜਿਹੜੀਆਂ ਆ ਘੱਟ ਹੋ ਰਹੀਆਂ ਹੋਣਗੀਆਂ। Amazon ਨੇ ਜਨਵਰੀ ਮਹੀਨੇ ਦੇ ਵਿੱਚ 18,000 EMPLOYEES ਵੱਖ-ਵੱਖ ਡਿਵੀਜ਼ਨਸ ਦੇ ਵਿੱਚ ਲੇ ਆਫ ਉਹਨਾਂ ਨੇ ਐਲਾਨੇ ਸੀ। ਟਵਿਲੀਓ, ਡੈਲ, ਜ਼ੂਮ, ਈਬੇ, ਗੂਗਲ, ਮਾਈਕਰੋਸਾਫਟ, ਸੇਲਸਫੋਰਸ, ਇਹਨਾਂ ਸਾਰਿਆਂ ਨੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਆਲਰੇਡੀ ਜੌਬਸ ਜਿਹੜੀਆਂ ਉਹ ਕੱਟ ਕੀਤੀਆਂ ਆ। ਇਹਦੇ ਵਿੱਚ ਇਹ ਦੱਸਣਾ ਜਿਹੜਾ ਜ਼ਰੂਰ ਬਣਦਾ ਆ ਵੀ ਜਦੋਂ 2020 ਤੋਂ ਲੈ ਕੇ 2022 ਦੇ ਵਿੱਚ ਪੈਂਡੈਮਿਕ ਐਰਾ ਸੀਗਾ, ਉਦੋਂ ਕੰਪਨੀਆਂ ਨੇ ਬੇਹਤਾਸ਼ਾ ਹਾਇਰਿੰਗ ਕੀਤੀ ਸੀ, ਕਾਫੀ ਜ਼ਿਆਦਾ ਹਾਇਰਿੰਗ ਕੀਤੀ ਸੀ, ਇਹ ਸੋਚਦੇ ਹੋਏ ਵੀ ਬਹੁਤ ਜ਼ਿਆਦਾ ਪ੍ਰੋਜੈਕਟ ਜਿਹੜੇ ਉਹ ਆਪਣੇ ਵਧਣਗੇ। ਬਹੁਤ ਸਾਰੇ ਲੋਕ ਬੈਂਚ ਦੇ ਉੱਤੇ ਵੀ ਸੀਗੇ। ਸੋ ਹੁਣ ਜਿਹੜੀਆਂ ਐਕਸਟਰਾ ਵਾਧੂ ਕੀਤੀਆਂ ਗਈਆਂ ਹਾਇਰਿੰਗਸ ਆ, ਉਹਨਾਂ ਨੂੰ ਜਿਹੜਾ ਹੁਣ ਕੱਟ ਕੀਤਾ ਜਾ ਰਿਹਾ ਆ। ਆਲਦੋ ਕੰਪਨੀ ਤਾਂ ਉਸ ਨੂੰ ਕਾਸਟ ਕਟਿੰਗ ਦੇਖ ਰਹੀ ਆ, ਪਰ ਜਿਨ੍ਹਾਂ ਲੋਕਾਂ ਦੀ ਜੌਬ ਜਾ ਰਹੀ ਆ ਉਹਨਾਂ ਦੇ ਲਈ ਇਹ ਕਾਫੀ ਚੁਣੌਤੀ ਭਰਪੂਰ ਸਮਾਂ ਰਹਿਣ ਵਾਲਾ ਹੈ ਜੀ। ਅੱਜ ਫੋਰਬਸ ਮੈਗਜ਼ੀਨ ਨੇ ਇੱਕ ਬਹੁਤ ਵੱਡੀ ਰਿਪੋਰਟ ਛਾਪੀ ਹੈ ਵੀ ਕਿਸ ਤਰ੍ਹਾਂ H1B ਵੀਜ਼ਾ ਦੀ ਰਿਸਟ੍ਰਿਕਸ਼ਨਸ ਨੂੰ ਲੈ ਕੇ ਬਹੁਤ ਸਾਰੀਆਂ ਜੌਬਸ USA ਤੋਂ ਬਾਹਰ ਜਾ ਰਹੀਆਂ ਹੈਗੀਆਂ। 500 ਤੋਂ ਵੱਧ ਹਿਊਮਨ ਰਿਸੋਰਸਸ ਪ੍ਰੋਫੈਸ਼ਨਲਸ ਜੋ ਵੱਖ-ਵੱਖ ਇੰਡਸਟਰੀਜ਼ ਤੇ ਕੰਪਨੀਆਂ ਦੇ ਵਿੱਚ ਕੰਮ ਕਰਦੇ ਆ, ਉਹਨਾਂ ਤੋਂ ਸਾਰਿਆਂ ਤੋਂ ਇਹਨਾਂ ਨੇ ਸਰਵੇ ਕੀਤਾ ਫਰਵਰੀ 2023 ਦੇ ਵਿੱਚ। ਕਹਿੰਦੇ ਭਈ ਜਿਹੜੇ EMPLOYERS ਆ ਉਹ ਜੌਬਸ ਨੂੰ ਆਊਟਸਾਈਡ USA ਭੇਜ ਰਹੇ ਆ। 86% ਕੰਪਨੀਆਂ ਨੇ ਜੋ EMPLOYE ਨੂੰ ਹਾਇਰ ਕੀਤਾ ਆਊਟਸਾਈਡ US ਹਾਇਰ ਕੀਤਾ ਹੈਗਾ ਆ। ਤੇ 82% EMPLOYERS ਨੇ ਇਹ ਦੇਖਿਆ ਜਿਹੜੇ ਫੋਰਨ ਨੈਸ਼ਨਲਸ ਆ ਉਹਨਾਂ ਨੂੰ ਫੋਰਸ ਕੀਤਾ ਜਾ ਰਿਹਾ ਹੈ USA ਤੋਂ ਬਾਹਰ ਜਾਣ ਦੇ ਲਈ। ਸੋ ਅਮਰੀਕਾ ਦਾ ਇਹ ਇੱਕ ਬਹੁਤ ਵੱਡਾ ਲਾਸ ਆ, ਖਾਸ ਕਰਕੇ ਪ੍ਰੋਫੈਸ਼ਨਲਸ ਨੂੰ ਲੈ ਕੇ। ਕਹਿੰਦੇ ਵੀ ਜੇ ਇਸ ਸਰਵੇ ਦੇ ਮੁਤਾਬਕ 62% EMPLOYEES ਕੈਨੇਡਾ ਨੂੰ ਰੈਲੋਕੇਟ ਹੋ ਗਏ ਆ। ਜਿਹੜੇ ਪ੍ਰੋਫੈਸ਼ਨਲ ਪੜ੍ਹੇ ਲਿਖੇ ਆ ਉਹ ਕੈਨੇਡਾ ਤੋਂ ਹੀ ਕੰਮ ਕਰ ਰਹੇ, ਈਵਨ ਦੋ ਉਹ US ਕੰਪਨੀਆਂ ਲਈ ਹੀ ਕੰਮ ਕਰ ਰਹੇ ਹੈਗੇ ਆ। 48% ਮੈਕਸੀਕੋ ਨੂੰ ਜਿਹੜੇ ਉੱਥੋਂ ਕੰਮ ਕਰ ਰਹੇ ਆ, 48% ਦੇ ਕਰੀਬ UK ਤੋਂ, 31% ਜਰਮਨੀ ਤੋਂ, 25% ਦੇ ਕਰੀਬ ਆਸਟ੍ਰੇਲੀਆ ਤੋਂ। ਕੈਨੇਡਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲਿਮਿਟ ਨਹੀਂ ਹੈਗੀ ਹਾਈਲੀ ਸਕਿਲਡ ਟੈਂਪਰੇਰੀ ਵੀਜ਼ਾ ਦੇ ਲਈ, ਸੋ ਰਾਈਟ ਵੇ ਵੀਜ਼ਾ ਦਿੰਦੇ ਹੈਗੇ ਆ। ਸੋ ਇਸ ਕਰਕੇ ਜੋ ਕੰਪਨੀਆਂ ਆ ਉਹ ਕੈਨੇਡਾ ਨੂੰ ਭੇਜ ਦਿੰਦੀਆਂ ਆ ਜਾਂ ਕੈਨੇਡਾ ਦੇ ਵਿੱਚ ਲੋਕ ਕੰਮ ਕਰ ਰਹੇ ਹੈਗੇ ਆ। ਸੋ ਇਹ ਇੱਕ ਬਹੁਤ ਹੀ ਚੈਲੰਜਿੰਗ ਜਿਹੜਾ ਮੁੱਦਾ ਆ USA ਦੇ ਲਈ ਇਸ ਵੇਲੇ ਬਣ ਰਿਹਾ ਹੈਗਾ। ਕਹਿੰਦੇ ਭਈ 13% ਦਾ ਜਿਹੜੇ ਇਸ ਸਾਰੇ ਕੁਛ ਦੇ ਵਿੱਚ ਆਉਂਦੇ ਆ ਲੋਕ, ਉਹਨਾਂ ਦਾ ਮੇਨ ਕਾਰਨ ਇਹੀ ਆ ਵੀ ਇੱਥੇ ਪਹੁੰਚਣ ਦੇ ਲਈ ਇੱਕ ਤਾਂ ਗਵਰਨਮੈਂਟ ਦੀ ਜੋ ਪ੍ਰੋਸੈਸਿੰਗ ਆ
ਆਪਾਂ ਦੇਖੀ ਆ ਇਮੀਗ੍ਰੇਸ਼ਨ ਬੜੀ ਸਲੋ ਹੋਈ ਹੋ ਹੈਗੀ ਆ, ਸਲੋ ਆ ਬਹੁਤ ਜ਼ਿਆਦਾ। 15% ਨੇ ਕਿਹਾ ਜੋ ਗਵਰਨਮੈਂਟ ਦੇ ਰੈਗੂਲੇਸ਼ਨਸ, ਪੇਪਰ ਵਰਕ, 4% ਨੇ ਸਪਾਂਸਰਸ਼ਿਪ ਕਾਸਟ ਜਿਹੜੀ ਆ ਆਇਡੈਂਟੀਫਾਈ ਕੀਤੀ, ਕਿਉਂਕਿ ਇੱਕ ਬੰਦੇ ਨੂੰ H1 ਤੇ ਅਪਲਾਈ ਕਰਨ ਦੇ ਲਈ ਘੱਟੋ ਘੱਟ ਜਿਹੜਾ 10 ਤੋਂ $15,000 ਜਿਹੜਾ ਆ ਲੱਗ ਜਾਂਦਾ ਹੈਗਾ ਸਣੇ ਵਕੀਲ ਦੇ ਫੀਸ। ਸੋ ਕੰਪਨੀਆਂ ਉਹ ਵੀ ਪੈਸੇ ਨਹੀਂ ਜਿਹੜਾ ਕਹਿੰਦੇ ਵੀ ਇਹ ਐਕਸਟਰਾ ਚਾਰਜ ਹੈ, ਇਸ ਕਰਕੇ ਹੋਰ ਕੰਟਰੀ ਦੇ ਵਿੱਚ ਜੋ ਲੋਕ ਆ ਹਾਇਰ ਕਰ ਲਓ, ਜਾਂ ਹਾਇਰ ਕਰਕੇ ਕਹਿ ਦੋ ਵੀ ਤੁਸੀਂ ਉਹਨਾਂ ਕੰਟਰੀਆਂ 'ਚ ਜਾ ਸਕਦੇ ਹੈਗੇ ਆ। ਸੋ ਇਹ ਇੱਕ ਕਾਫੀ ਜਿਹੜਾ ਵੱਡਾ ਮੁੱਦਾ ਹੈ। ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਇਕੋਨੋਮਿਸਟ ਜੋ ਆ ਉਹ ਕਹਿੰਦੇ ਆ ਵੀ US ਗਵਰਨਮੈਂਟ ਨੂੰ ਇਹ ਕੰਮ ਕਰਨਾ ਚਾਹੀਦਾ। ਜਿਹੜੇ US ਬੋਰਨ ਪ੍ਰੋਫੈਸ਼ਨਲਸ ਆ ਉਹਨਾਂ ਦੀ ਗਿਣਤੀ ਬਹੁਤ ਘੱਟ ਹੈਗੀ, ਖਾਸ ਕਰਕੇ IT ਸੈਕਟਰ ਦੇ ਵਿੱਚ। ਜੀ, ਹੁਣ ਦੇਖੋ ਜਿਹੜਾ ਜ਼ਕਰਬਰਗ ਨੇ ਐਲਾਨੇ ਅੱਜ, ਇਹਦੇ ਵਿੱਚ ਜਿਹੜੇ ਲੋਕ ਫੇਸਬੁੱਕ ਲਈ ਹਾਇਰਿੰਗ ਕਰਦੇ ਸੀ, ਜਿਨ੍ਹਾਂ ਦੇ ਹੱਥ ਦੇ ਵਿੱਚ ਬਾਗਦੌੜ ਸੀਗੀ ਵੀ ਕਿਹਨੂੰ ਹਾਇਰ ਕਰਨਾ, ਕਿਹਨੂੰ ਛੱਡਣਾ, ਰੀਸਟਰਕਚਰਿੰਗ ਦੇ ਵਿੱਚ ਸਭ ਤੋਂ ਵੱਡਾ ਕਹਿੰਦੇ ਸੁਫੜਾ ਸਾਹਿਬ ਉਹਨਾਂ ਦਾ ਹੋਇਆ ਹੈ। ਸੋ ਰਿਕਰੂਟਿੰਗ ਟੀਮ ਦਾ ਹੀ ਸਾਈਜ਼ ਉਹਨਾਂ ਨੇ ਕਾਫੀ ਜ਼ਿਆਦਾ ਘਟਾ ਦਿੱਤਾ ਹੈਗਾ ਆ। ਸੋ ਇਹਦਾ ਮਤਲਬ ਆ ਵੀ ਜੇ ਰਿਕਰੂਟਿੰਗ ਟੀਮ ਘਟਾ ਦਿੱਤੀ ਆ, ਵੀ ਆਉਣ ਵਾਲੇ ਸਮੇਂ 'ਚ ਕੋਈ ਹਾਇਰਿੰਗ ਬਾਰੇ ਬਹੁਤਾ ਸੋਚ ਵੀ ਜਿਹੜਾ ਉਹ ਨਹੀਂ ਰਹੇ ਹੈਗੇ। ਜਿਹੜੇ ਉਹਨਾਂ ਦੇ ਹੋਰ ਅਹਿਮ ਪ੍ਰੋਡਕਟਸ ਜਿਹੜੇ ਚੱਲ ਰਹੇ ਸੀ, ਉਹਨਾਂ ਵਿੱਚੋਂ ਇੱਕ ਸਕੰਕ ਵਰਕਸ ਕਰਕੇ ਸੀਗਾ, ਉਸ ਨੂੰ ਵੀ ਉਹਨਾਂ ਨੇ ਖਤਮ ਜਿਹੜਾ ਉਹ ਪ੍ਰੋਡਕਟ ਨੂੰ ਕਰ ਦਿੱਤਾ ਆ। ਸੋ ਉਸ ਦੇ ਜਿਹੜੇ ਲੀਡਰ ਜਿਸ ਨੂੰ ਉਹਨਾਂ ਨੇ ਰੱਖਿਆ ਸੀਗਾ, ਉਹ ਹੁਣ ਮੈਸੇਂਜਰ ਦੇ ਲਈ ਜਿਹੜਾ ਉਹ ਚੱਲਣਗੇ, ਇਨਵੈਸਟਰਸ ਨੂੰ ਖੁਸ਼ ਕਰਨ ਦੇ ਲਈ, ਇਹ ਦਿਖਾਉਣ ਦੇ ਲਈ ਵੀ ਅਸੀਂ ਓਵਰਹੈਡ ਬਹੁਤਾ ਜਿਹੜਾ ਉਹ ਨਹੀਂ ਰੱਖਿਆ ਹੈਗਾ, ਇਹ ਦੇਖਣਾ ਹੋਊਗਾ। ਡਿਜੀਟਲ ਐਡਸ ਫੇਸਬੁੱਕ ਨੂੰ, ਮੈਟਾ ਨੂੰ, ਇੰਸਟਾਗ੍ਰਾਮ ਨੂੰ ਬਹੁਤ ਜ਼ਿਆਦਾ ਮਿਲੀਆਂ ਸੀਗੀਆਂ ਪੈਨੇਡੈਮਿਕ ਐਰਾ ਦੇ ਵਿੱਚ, ਪਰ ਉਹ ਹੁਣ ਹੌਲੀ ਹੌਲੀ ਘਟਣੀਆਂ ਸ਼ੁਰੂ ਹੋਈਆਂ, ਖਾਸ ਕਰਕੇ ਉਦੋਂ ਜਦੋਂ ਇਹਨਾਂ ਦੇ ਇੱਕ ਇਕਵਲੈਂਟ ਪਲੇਟਫਾਰਮ ਟਿਕਟੌਕ ਦਾ ਜਿਹੜਾ ਆ ਗਿਆ, ਜਿੱਥੇ ਬਹੁਤ ਜ਼ਿਆਦਾ ਭਰਮਾਰ ਆ ਇਹ ਸਾਰੀਆਂ ਚੀਜ਼ਾਂ ਦੇ ਲਈ। ਸੋ ਈਅਰ ਆਫ ਐਫੀਸ਼ੀਐਂਸੀ ਦੇ ਵਿੱਚ ਇਹ ਇੱਕ ਚੀਜ਼ ਚੱਲ ਰਹੀ ਆ। ਦੂਜੇ ਪਾਸੇ ਜਿਹੜਾ ਹਰਜੋਤ ਸਿੰਘ ਜੀ, ਜੇ ਆਪਾਂ ਇਕੋਨਮੀ ਨੂੰ ਲੈ ਕੇ ਨਾਲ ਜੇ ਗੱਲ ਕਰਦੇ ਜਾਈਏ, ਮੂਡੀਜ਼ ਇਨਵੈਸਟਰ ਸਰਵਿਸ ਉਹਨਾਂ ਨੇ US ਬੈਂਕਿੰਗ ਸਿਸਟਮ ਦੀ ਆਊਟਲੁੱਕ ਯਾਨੀ ਕਿ ਕਿਆਸਨਾਈਆਂ ਨੈਗੇਟਿਵ ਦੇ ਵਿੱਚ ਪੇਸ਼ ਕੀਤੀਆਂ। ਉਹ ਕਹਿੰਦੇ ਵੀ US ਬੈਂਕਿੰਗ ਸਿਸਟਮ ਉਹ ਨੈਗੇਟਿਵ ਦੇ ਵਿੱਚ ਆ। ਕਹਿੰਦੇ ਵੀ ਜਿਹੜਾ ਓਪਰੇਟਿੰਗ ਇਨਵਾਇਰਮੈਂਟ ਆ ਉਹ ਬਹੁਤ ਤੇਜ਼ੀ ਦੇ ਨਾਲ ਖਰਾਬ ਹੋ ਰਿਹਾ ਹੈਗਾ ਆ। ਸੋ ਇਹ ਜਿਹੜੀਆਂ ਬਿਗ 3 ਜਿਹੜੀਆਂ ਰੇਟਿੰਗ ਫਰਮਸ ਆ, ਉਹਨਾਂ ਨੇ ਇਹ ਚੀਜ਼ ਐਲਾਨੀ ਆ। ਸੋ ਕਹਿੰਦੇ ਵੀ ਜਦ ਕਿ ਇਸ ਟਾਈਮ ਰੈਗੂਲੇਟਰਸ ਲੱਗੇ ਹੋਏ ਆ ਵੀ ਜਿਹੜੀ ਬੈਂਕਿੰਗ ਖੇਤਰ ਆ ਉਸ ਨੂੰ ਸਮਹਾਉ ਜਿਹੜਾ ਉਹ ਆਪਾਂ ਬਚਾ ਲਿਆ ਜਾਵੇ। ਸੋ ਪਰ ਜਿਹੜੇ ਮੂਡੀਜ਼ ਵਾਲੇ ਆ ਇਨਵੈਸਟਰ ਸਰਵਿਸ ਆ, ਉਹ ਕਹਿੰਦੇ ਆ ਵੀ ਇਸ ਟਾਈਮ US ਦੀ ਬੈਂਕਿੰਗ ਦਾ ਭਵਿੱਖ ਉਹ ਕਾਈਂਡ ਆਫ ਖਤਰੇ 'ਚ ਆ। ਉਹਨਾਂ ਨੇ ਉਹਨੂੰ ਨੈਗੇਟਿਵ ਦਿੱਤਾ ਹੈ। ਸਿਲੀਕਨ ਵੈਲੀ ਬੈਂਕ, ਸਿਲਵਰਗੇਟ ਬੈਂਕ, ਸਿਗਨੇਚਰ ਬੈਂਕ, ਇਹਨਾਂ ਦੇ ਜਿਹੜੇ ਫੇਲੀਅਰਸ ਹੋਣ ਤੋਂ ਬਾਅਦ ਦੇ ਵਿੱਚ ਇਹ ਦੇਖਿਆ ਗਿਆ ਆ ਵੀ ਇੱਥੇ ਜਿਹੜੀ ਸਥਿਤੀ ਆ ਉਹ ਮਾੜੀ ਹੋ ਸਕਦੀ ਆ। ਸੋ ਮੂਡੀਜ਼ ਇਨਵੈਸਟਰ ਸਰਵਿਸ ਜਿਹੜੀ ਆ, ਉਹ ਬੈਂਕਿੰਗ ਇਨਵੈਸਟਰ ਸਰਵਿਸ ਵਾਲਿਆਂ ਨੇ ਇਹ ਨਵੀਂ ਰੇਟਿੰਗ ਜਿਹੜੀ ਨੈਗੇਟਿਵ ਦੇ ਵਿੱਚ ਇਹਨਾਂ ਦੀ ਹੁਣ ਐਲਾਨ ਦਿੱਤੀ ਹੈਗੀ ਆ। ਤੇ ਇਹਦੇ ਕਹਿੰਦੇ ਵੀ ਇਦਾਂ ਹੋਣ ਦੇ ਨਾਲ ਬਹੁਤ ਸਾਰੇ ਬੈਂਕਾਂ ਦੀਆਂ ਜਿਹੜੀਆਂ ਕ੍ਰੈਡਿਟ ਰੇਟਿੰਗਸ ਆ ਉਸ ਦੇ ਉੱਤੇ ਫਰਕ ਪਊਗਾ, ਤੇ ਜਿਹੜੇ ਬੋਰੋਇੰਗ ਕਾਸਟ ਹੁੰਦਾ ਆ ਉਸ ਖੇਤਰ ਦੇ ਉੱਤੇ ਵੀ ਇਹ ਕਾਫੀ ਫਰਕ ਪੈਣ ਵਾਲਾ ਆ। ਸੋ ਇਹ ਪੂਰੇ ਖੇਤਰ ਨੂੰ ਡਾਊਨਗ੍ਰੇਡ ਕਰ ਦੇਣਾ, ਇਹ ਕਹਿੰਦੇ ਵੀ ਜਿਹੜੀਆਂ ਏਜੰਸੀਜ਼ ਆ, ਰੇਟਿੰਗ ਏਜੰਸੀਜ਼ ਆ, ਇਹ ਬਹੁਤ ਐਕਸਟਰਾ ਆਰਡੀਨਰੀ ਮੈਜਰ ਹੈਗਾ ਆ ਵੀ ਇੱਦਾਂ ਦੀ ਚੀਜ਼ ਬਹੁਤ ਘੱਟ ਦੇਖੀ ਗਈ ਆ ਜਿਹੜੀ ਇਹਨਾਂ ਨੇ ਐਡੀ ਜਲਦੀ ਕੁਛ ਹੀ ਸਮੇਂ ਦੇ ਵਿੱਚ US ਬੈਂਕਿੰਗ ਸਿਸਟਮ ਨੂੰ ਨੈਗੇਟਿਵ ਰੇਟਿੰਗ ਜਿਹੜੀ ਉਹ ਦੇ ਦਿੱਤੀ ਹੋਵੇ। ਜੀ, ਸੋ ਬਿਲਕੁਲ ਸਿਲੀਕਨ ਵੈਲੀ ਬੈਂਕ ਕਲੈਪਸ ਦੇ ਸੰਬੰਧ ਦੇ ਵਿੱਚ ਕੁਝ ਕੁ ਜੋ ਖਬਰਾਂ ਹੈ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਉੱਪਰ ਗਈ ਆ। ਈਵਨ ਕੁਝ ਬੈਂਕਾਂ ਦੇ ਜਿਹੜੇ ਸਟਾਕ ਆ ਉਹ ਵੀ ਉੱਪਰ ਗਏ ਹੈਗੇ ਆ। ਜੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਆਇਆ ਆ ਉਹਦੇ ਵਿੱਚ ਇਹੀ ਸ਼ੋ ਹੋਇਆ ਕਿ ਜਿਹੜੀ ਇਨਫਲੇਸ਼ਨ ਆ ਉਹ ਸਟਿਲ ਐਲੀਵੇਟਡ ਹੈਗੀ ਆ, ਤੇ ਇਹਦੇ ਕਰਕੇ ਜਿਹੜਾ ਆ ਮਾਰਕੀਟ ਵੀ ਥੋੜੀ ਉੱਪਰ ਗਈ ਆ। ਦੂਸਰੇ ਪਾਸੇ ਜਸਟਿਸ ਡਿਪਾਰਟਮੈਂਟ ਤੇ ਸਿਕਿਉਰਿਟੀਜ਼ ਤੇ ਐਕਸਚੇਂਜ ਕਮਿਸ਼ਨ, ਇਹ ਅਲੱਗ-ਅਲੱਗ ਦੋਨੋਂ ਹੀ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਆ, ਇਹ ਇਨਵੈਸਟੀਗੇਟ ਕਰ ਰਹੀਆਂ ਸਿਲੀਕਨ ਵੈਲੀ ਬੈਂਕ ਦਾ ਕਲੈਪਸ ਵੀ ਕਿਉਂ ਹੋਇਆ।
ਇਹ ਵਾਲ ਸਟਰੀਟ ਜਰਨਲ ਨੇ ਅੱਜ ਰਿਪੋਰਟ ਕੀਤੀ ਆ। ਫੈਡਰਲ ਰਿਜ਼ਰਵ ਨੇ ਵੀ ਅਨਾਉਂਸ ਕੀਤਾ ਆ ਵੀ ਉਹ ਸਿਲੀਕਨ ਵੈਲੀ ਬੈਂਕ ਦੀ ਸੁਪਰਵੀਜ਼ਨ ਤੇ ਰੈਗੂਲੇਸ਼ਨਸ ਦੇ ਉੱਤੇ ਚੈੱਕ ਕਰਨਗੇ। ਮੂਡੀਜ਼ ਇਨਵੈਸਟਰ ਸਰਵਿਸ ਨੇ ਜੋ ਯੂਐਸ ਬੇਸਡ ਕ੍ਰੈਡਿਟ ਰੇਟਿੰਗ ਫਰਮ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਉਹਨਾਂ ਨੇ ਆਊਟਲੁੱਕ ਜਿਹੜਾ ਆ ਬੈਂਕਾਂ ਦਾ ਉਹਦੇ ਉੱਤੇ ਕੱਟ ਕੀਤਾ ਹੈਗਾ ਆ ਨੈਗੇਟਿਵ ਤੇ ਕਰਤਾ। ਜੀ ਉਹ ਕਹਿੰਦੇ ਵਾਲਾ ਗੁੱਡ ਨਹੀਂ ਹੈਗਾ। ਪਰ ਦੂਸਰੇ ਪਾਸੇ ਇਹ ਵੀ ਦੇਖਿਆ ਜਾਵੇ, ਕਹਿੰਦੇ ਭਈ ਜੋ ਐਕਸਪਰਟ ਆ ਉਹ ਕਹਿੰਦੇ ਵੀ ਅਮਰੀਕਾ ਦਾ ਬੈਂਕਿੰਗ ਸਿਸਟਮ ਹਜੇ ਵੀ ਹੈਲਥੀ ਹੈਗਾ ਆ, ਕਿਸੇ ਤਰ੍ਹਾਂ ਦੀ ਕੋਈ ਸੋਲਵੈਂਸੀ ਦੀ ਪ੍ਰੋਬਲਮ ਨਹੀਂ। ਜੋ ਰਹਿ ਚੁੱਕੇ FDIC ਦੇ ਚੇਅਰ ਸ਼ੈਲਾ ਬੇਅਰ ਆ, ਉਹਨਾਂ ਨੇ ਦੱਸਿਆ ਕੋਈ ਸਿਸਟਮੈਟਿਕ ਬੈਂਕਿੰਗ ਇਸ਼ੂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ। ਟ੍ਰੇਜਰ ਸੈਕਟਰੀ ਲੈਰੀ ਸਮਰਸ ਜੋ ਰਹਿ ਚੁੱਕੇ ਹਾਰਵਰਡ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਆ, ਉਹਨਾਂ ਨੇ ਅੱਜ ਦੱਸਿਆ ਹੈਗਾ ਆ। ਕਹਿੰਦੇ ਸਿਲੀਕਨ ਵੈਲੀ ਬੈਂਕ ਦਾ ਕਲੈਪਸ ਰਿਸੈਸ਼ਨ ਨਹੀਂ ਲੈ ਕੇ ਆਊਗਾ। ਮਾਰਕ ਜ਼ੈਂਡੀ ਚੀਫ ਇਕਨੋਮਿਸਟ ਆ ਮੂਡੀ ਦੇ, ਉਹਨਾਂ ਨੇ ਦੱਸਿਆ। ਪਰ ਪ੍ਰੋਬਲਮ ਕੀ ਹੋ ਰਹੀ, ਜਿਸ ਤਰ੍ਹਾਂ ਮੂਡੀ ਨੇ ਡਾਊਨਗ੍ਰੇਡ ਵੀ ਕੀਤੀਆਂ ਆ ਇਹ 6 ਰੀਜਨਲ ਬੈਂਕਸ ਦੀਆਂ ਕ੍ਰੈਡਿਟ ਰੇਟਿੰਗਸ, ਜੀ ਪਰ ਲੋਕਾਂ ਨੇ ਕਹਿੰਦੇ ਸੋਸ਼ਲ ਮੀਡੀਆ ਕਰਕੇ ਲੋਕਾਂ 'ਚ ਇੰਨਾ ਜਿਹੜਾ ਡਰ ਵਾਲਾ ਮਾਹੌਲ ਬਣਿਆ ਆ, ਉਹ ਧੜਾ ਧੜ ਜਿਹੜੇ ਪੈਸੇ ਆ ਆਪਣੇ ਬੈਂਕਾਂ ਦੇ ਵਿੱਚੋਂ ਕਢਾ ਰਹੇ ਆ, ਖਾਸ ਕਰਕੇ ਜਿਹੜੀਆਂ ਛੋਟੀਆਂ ਬੈਂਕਾਂ ਹੈਗੀਆਂ, ਉਹ ਤੋਂ ਬਾਅਦ ਉਹ ਵੱਡੀਆਂ ਬੈਂਕਾਂ ਦੇ ਵਿੱਚ ਪੈਸੇ ਜਮ੍ਹਾਂ ਕਰ ਰਹੇ ਹੈਗੇ ਆ। ਸੋ ਇਹ ਕਹਿੰਦੇ ਲੱਗਦਾ ਨਹੀਂ ਵੀ ਜੋ 2008 ਦੇ ਵਿੱਚ ਵਾਪਰਿਆ ਸੀ ਉਹ ਸੇਮ ਹੀ ਵਾਪਰੇ। ਸਰੋਤਿਆਂ ਨੂੰ ਯਾਦ ਹੋਊਗਾ 2008 ਦੇ ਵਿੱਚ ਵਾਸ਼ਿੰਗਟਨ ਮਿਊਚੁਅਲ ਬੈਂਕ, ਇੱਕ ਬਹੁਤ ਵੱਡੀ ਬੈਂਕ ਜੋ ਅਮਰੀਕਾ ਦੀ ਸੀ, ਉਹ ਉਸ ਵੇਲੇ ਸੋਲਵੈਂਸੀ ਦੇ ਵਿੱਚ ਚਲੇ ਗਈ ਸੀ। ਸੋ ਅਪਸ ਐਂਡ ਡਾਊਨ ਬਹੁਤ ਚੱਲ ਰਿਹਾ ਹੈਗਾ। ਹਾਲ ਦੀ ਘੜੀ ਜੋ ਫੈਡਰਲ ਸਰਕਾਰ ਆ, ਉਹਨਾਂ ਨੇ ਬੈਂਕ ਨੂੰ ਜਿਹੜੇ ਲੋਕਾਂ ਦੇ ਪੈਸੇ ਸੀ ਬੈਂਕ 'ਚ, ਉਸ ਨੂੰ ਬਚਾ ਲਿਆ ਹੈ। ਪਰ ਇਸ ਸਿਲੀਕਨ ਬੈਂਕ ਦੇ ਇੱਕ ਤਰ੍ਹਾਂ ਦੇ ਨਾਲ ਕਲੈਪਸ ਹੋਣ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਇਹਦੇ ਤੇ ਅਸਰ ਪਿਆ। UK ਦੇ ਵਿੱਚ ਵੀ ਜਿਹੜੀ ਉਹਨਾਂ ਦੇ ਜਿਹੜੀ ਟ੍ਰੇਜਰੀ ਆ, ਉਹਦੇ ਉੱਤੇ ਵੀ ਵਾਰਨਿੰਗ ਬੈਲਸ ਆਈਆਂ ਹੈਗੀਆਂ ਆ। ਸੋ ਇਹ ਕਾਫੀ ਕੁਝ ਜਿਹੜਾ ਆ ਬੈਂਕ ਦਾ ਅਸਰ ਪੂਰੀ ਦੁਨੀਆ ਦੇ ਉੱਤੇ ਪੈ ਰਿਹਾ ਹੈਗਾ। ਈਵਨ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਸਟਾਰਟਅਪ ਕੰਪਨੀਆਂ ਸੀਗੀਆਂ ਜਿਨ੍ਹਾਂ ਦੇ ਪੈਸੇ ਇਸ ਬੈਂਕ ਦੇ ਵਿੱਚ ਸੀ, ਉਹਨਾਂ ਦੇ ਵੀ ਅੱਗੇ ਜਿਹੜੇ ਸਟਾਕ ਆ ਉਹ ਡਾਊਨ ਗਏ। ਜੀ ਬਿਲਕੁਲ। ਡੌਡ ਫਰੈਂਕ ਰੈਗੂਲੇਸ਼ਨਸ ਐਕਟ ਜਿਹੜਾ ਉਹ ਸਾਰੇ ਜਾਣੇ ਜਿਹੜਾ ਉਹ ਜਾਣਦੇ ਆ, ਪਿਛਲੇ ਪ੍ਰਸ਼ਾਸਨ ਦੇ ਵਿੱਚ 2018 ਚ ਇਸ ਨੂੰ ਰੈਗੂਲੇਸ਼ਨਸ ਨੂੰ ਵਾਪਸ ਲੈ ਲਿਆ ਗਿਆ ਸੀਗਾ। ਹੁਣ ਇਹ ਜਿਹੜੀ ਖਬਰ ਆ ਰਹੀ ਆ, ਸੈਨੇਟ ਇਹ ਕਹਿ ਰਹੀ ਆ ਵੀ ਜਿਹੜੇ ਟਰੰਪ ਹੁਣਾਂ ਨੇ ਉਸ ਟਾਈਮ ਦੇ ਉੱਤੇ ਬੈਂਕਿੰਗ ਰੈਗੂਲੇਸ਼ਨਸ ਨੂੰ ਅਨਡੂ ਕੀਤਾ ਸੀਗਾ ਨਾ, ਉਹਨਾਂ ਨੂੰ ਮੁੜ ਲਾਗੂ ਕਰਨ ਦੇ ਲਈ ਉਹ ਇਸ ਦੇ ਉੱਤੇ ਵੋਟ ਕਰ ਸਕਦੇ ਆ। ਸੋ ਬੈਂਕ ਰਨ, ਸਾਰੇ ਜਾਣੇ ਇਹ ਸ਼ਬਦ ਸੁਣ ਰਹੇ ਹੋਣੇ ਆ ਵੀ ਬੈਂਕ ਰਨ ਕੀ ਹੁੰਦਾ ਆ, ਵੀ ਕੀ ਚੀਜ਼ ਹੋ ਗਈ ਆ। ਸੋ ਬੈਂਕਾਂ ਦੇ ਕੋਲ ਜਿਹੜਾ ਪੈਸਾ ਜਮ੍ਹਾਂ ਕਰਾਇਆ ਜਾਂਦਾ ਆ, ਉਹਨਾਂ ਨੂੰ ਪਹਿਲੋਂ ਹੁੰਦਾ ਸੀਗਾ ਵੀ ਤੁਸੀਂ ਕੁਛ ਹਿੱਸਾ ਉਹਦੇ ਆਪਣੇ ਕੋਲ ਰੱਖਣਾ ਹੈ, ਬਾਕੀ ਹਿੱਸਾ ਤੁਸੀਂ ਇਨਵੈਸਟ ਕਰ ਸਕਦੇ ਆ। ਕਿਉਂਕਿ ਬੈਂਕ ਨੇ ਜਿਹੜੀ ਆਪਣੀ ਕਮਾਈ ਕਰਨੀ ਆ ਉਹ ਅੱਗੇ ਇਨਵੈਸਟਮੈਂਟਸ ਦੇ ਤੌਰ ਦੇ ਉੱਤੇ ਜਾਂ ਹੋਰ ਐਸੈਟਸ ਖਰੀਦ ਕੇ ਤੇ ਇਹਨਾਂ ਚੀਜ਼ਾਂ ਦੇ ਜ਼ਰੀਏ ਹੁੰਦੀ ਆ, ਤਾਂ ਹੀ ਉਹ ਇੱਥੇ ਇੰਨੇ ਜਾਣਿਆਂ ਨੂੰ ਹਾਇਰ ਕਰਕੇ ਬੈਂਕ ਜਿਹੜੇ ਉਹ ਚੱਲਦੇ ਨੇ। ਹੁਣ ਕੀ ਹੋਇਆ ਵੀ ਇਹ ਜਿਹੜੀ ਸਿਲੀਕਨ ਵੈਲੀ ਬੈਂਕ ਆ, ਇਹਨਾਂ ਨੇ ਆਪਣਾ ਜਿੰਨਾ ਲੋਕਾਂ ਨੇ ਜਮ੍ਹਾਂ ਕਰਾਇਆ ਸੀ ਉਹ ਸਾਰੇ ਦਾ ਸਾਰਾ ਇਨਵੈਸਟ ਜਿਹੜਾ ਆ ਉਹ ਕਰਨਾ ਸ਼ੁਰੂ ਕਰ ਦਿੱਤਾ। ਉਹ ਅਚਾਨਕ ਲੋਕਾਂ ਨੇ ਪੈਸੇ ਕਢਾਉਣੇ ਸ਼ੁਰੂ ਕਰ ਦਿੱਤੇ। ਇੰਨੀ ਲਿਕਵਿਡ ਜਿਹੜੀ ਇੱਕ ਹਿਸਾਬ ਦੇ ਨਾਲ ਲਿਕਵਿਡੇਸ਼ਨ ਉਹਨਾਂ ਦੇ ਕੋਲ ਸੀਗੀ ਨਹੀਂ, ਮਨੀ ਉਹਨਾਂ ਦੇ ਕੋਲ ਸੀਗੀ ਨਹੀਂ ਵੀ ਜਿਹੜੇ ਲੋਕਾਂ ਦੇ ਜਿਹੜੇ ਪੈਸੇ ਕਢਾ ਰਹੇ ਆ ਵੀ ਉਹਨਾਂ ਨੂੰ ਦਿੱਤੇ ਜਾ ਸਕਣ। ਸੋ ਉਹਦੇ ਕਰਕੇ ਬੈਂਕ ਦਾ ਭੱਠਾ ਜਿਹੜਾ ਆ ਉਹ ਬਹਿ ਗਿਆ ਹੈਗਾ ਆ। ਤੇ ਇਹ ਹੁਣ ਕਹਿੰਦੇ ਆ ਵੀ ਹੋ ਸਕਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕੁਝ ਫਰਕ ਪੈ ਸਕਦਾ ਹੈਗਾ ਆ। ਸੋ ਪਿਛਲੇ ਪ੍ਰਸ਼ਾਸਨ ਦੇ ਵਿੱਚ ਇਹਨਾਂ ਨੇ ਜਿਹੜੀਆਂ ਰੈਗੂਲੇਸ਼ਨਸ ਹਟਾ ਕੇ ਇਹਨਾਂ ਨੂੰ ਇਹ ਕਰਨ ਦੀ ਜਿਹੜੀ ਉਹ ਖੋਲ੍ਹ ਦਿੱਤੀ ਸੀਗੀ। ਬਰਨੀ ਸੈਂਡਰਸ ਹੋਣਾ ਨੇ ਤਾਂ ਇਹ ਸਿੱਧੇ ਤੌਰ ਦੇ ਉੱਤੇ ਦੋਸ਼ ਜਿਹੜੇ ਉਹ ਲਾ ਦਿੱਤੇ ਵੀ ਟਰੰਪ ਹੋਣਾ ਦੇ ਐਰਾ ਦੇ ਵਿੱਚ ਜਿਹੜੇ ਬੈਂਕਿੰਗ ਰੈਗੂਲੇਸ਼ਨਸ ਵਾਪਸ ਲਈਆਂ ਗਈਆਂ ਸੀ, ਉਸ ਦਾ ਹੀ ਇਹ ਕਾਰਨ ਆ ਵੀ ਸਿਲੀਕਨ ਵੈਲੀ ਬੈਂਕ ਤੇ ਹੋਰ ਜਿਹੜੀਆਂ ਬੈਂਕਾਂ ਆ ਉਹ ਫੇਲ ਹੋ ਰਹੀਆਂ ਹੈਗੀਆਂ। ਸੋ ਇਹ ਹੁਣ ਦੇਖਣਾ ਆ ਵੀ ਕੀ ਹੋਊਗਾ। ਪਰ ਸੈਨੇਟ ਜਲਦ ਕਹਿੰਦੇ ਆ ਵੀ ਇਹਨਾਂ ਰੈਗੂਲੇਸ਼ਨਸ ਨੂੰ ਲੈ ਕੇ ਦੁਬਾਰਾ ਜਿਹੜੀ ਉਸ ਦੇ ਉੱਤੇ ਵੋਟ ਕਰ ਸਕਦੀ ਹੈਗੀ ਆ। ਸੋ ਹੋਪਫੁਲੀ ਜਿਹੜਾ ਹਰਜੋਤ ਸਿੰਘ ਜੀ ਦੇਖਦੇ ਆ ਕੀ ਇਸ ਦੇ ਵਿੱਚ ਹੁੰਦਾ ਹੈਗਾ ਜੀ। ਸਿਲੀਕਨ ਵੈਲੀ ਬੈਂਕ ਦੀ ਜੇ ਗੱਲਬਾਤ ਕਰਦੇ ਜਾਈਏ, 1983 ਦੇ ਵਿੱਚ ਇਹ ਬੈਂਕ ਸਟਾਰਟਅਪ ਹੋਈ ਸੀ ਬੇ ਏਰੀਏ 'ਚ,
ਅਮਰੀਕਾ ਦੀ 16ਵੀਂ ਵੱਡੀ ਕਮਰਸ਼ੀਅਲ ਬੈਂਕ ਹੈਗੀ ਆ। ਇਸ ਨੇ ਬੈਂਕਿੰਗ ਸਰਵਿਸਿਜ਼ ਲਗਭਗ ਹਾਫ ਆਫ ਯੂਐਸ ਵੈਂਚਰ ਬੈਕ ਟੈਕਨੋਲੋਜੀ ਤੇ ਲਾਈਫ ਸਾਇੰਸਸ ਕੰਪਨੀਆਂ ਨੂੰ ਦਿੱਤੀ ਹੈ। ਸੋ 50% ਜਿਹੜੀਆਂ ਟੈਕਨੋਲੋਜੀ ਤੇ ਲਾਈਫ ਸਾਇੰਸਸ ਦੀਆਂ ਕੰਪਨੀਆਂ ਸੀਆਂ, ਉਹਨਾਂ ਨੂੰ ਬੈਕਅਪ ਇਸ ਬੈਂਕ ਨੇ ਹੀ ਦਿੱਤਾ ਸੀ। ਤੇ ਇਹ ਤੋਂ ਬਾਅਦ ਟੈਕ ਸੈਕਟਰ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਗਰੋਥ ਹੋਇਆ ਆਪਾਂ ਦੇਖਿਆ ਪਿਛਲੇ 10 ਸਾਲਾਂ ਦੇ ਵਿੱਚ, ਉਹ ਸਾਰਾ ਕੁਝ ਇਸ ਬੈਂਕ ਦੀ ਵਜ੍ਹਾ ਕਰਕੇ ਸੀ। ਇਸ ਬੈਂਕ ਦੇ ਜਿਹੜੇ ਆਪਰੇਸ਼ਨਸ ਆ ਉਹ ਕੈਨੇਡਾ, ਚਾਈਨਾ, ਡੈਨਮਾਰਕ, ਜਰਮਨੀ, ਆਇਰਲੈਂਡ, ਇਜ਼ਰਾਈਲ, ਸਵੀਡਨ ਤੇ ਯੂਕੇ ਦੇ ਵਿੱਚ, ਇਕੱਲਾ ਇਹ ਯੂਐਸਏ ਦੇ ਵਿੱਚ ਨਹੀਂ ਸੀ। ਸੋ ਵੱਖ-ਵੱਖ ਕੰਟਰੀਆਂ 'ਚ ਇਹਨਾਂ ਦੇ ਆਪਰੇਸ਼ਨ ਸੀ। ਇਹਦੇ ਜਿਹੜੇ ਐਸੈਟਸ ਆ ਇੰਨੀ ਤੇਜ਼ੀ ਨਾਲ ਇਹ ਬੈਂਕ ਵਧੀ ਸੀ, ਟ੍ਰਿਪਲ ਹੋ ਗਿਆ ਸੀ। 71 ਬਿਲੀਅਨ ਇਹਨਾਂ ਦੇ 2019 ਤੇ ਸੀ ਤੇ 220 ਬਿਲੀਅਨ ਡਾਲਰ ਐਂਡ ਆਫ ਮਾਰਚ 2022 ਤੱਕ ਸੀਗੇ। ਡਿਪੋਜ਼ਿਟ ਇਹਨਾਂ ਦੇ 62 ਬਿਲੀਅਨ ਤੋਂ ਵੱਧ ਕੇ 198 ਬਿਲੀਅਨ ਹੋ ਗਿਆ ਸੀ ਇਸ ਟਾਈਮ 'ਚ। ਹਜ਼ਾਰਾਂ ਹੀ ਟੈਕ ਸਟਾਰਟਅਪ ਕੰਪਨੀਆਂ ਨੇ ਕੈਸ਼ ਇਹਨਾਂ ਦੇ ਕੋਲੋਂ ਲਿਆ ਸੀਗਾ। ਤੇ ਹੁਣ ਰਹਿ ਚੁੱਕੇ ਐਫਡੀਆਈਸੀ ਦੇ ਆਫੀਸ਼ੀਅਲ ਇਹ ਕਹਿ ਰਹੇ ਆ ਵੀ ਫੈਡ ਨੂੰ ਹਜੇ ਵੀ ਇੰਟਰਸਟ ਰੇਟ ਜਿਹੜੇ ਆ ਵਧਾਉਣੇ ਚਾਹੀਦੇ ਆ, ਤੇ ਇਨਫਲੇਸ਼ਨ ਤਾਂ ਹੀ ਕੰਟਰੋਲ 'ਚ ਆਣੀ ਆ। ਜੋ ਇਸ ਬੈਂਕ ਨਾਲ ਹੋਇਆ ਉਹਦੇ ਵੱਲ ਜਿਹੜਾ ਆ ਬਾਹਲਾ ਉਸ ਕਰਕੇ ਡਰਨਾ ਨਹੀਂ ਚਾਹੀਦਾ। ਕਹਿੰਦੇ ਭਈ ਵਰਲਡ ਇਨਫਲੇਸ਼ਨ ਸਟਿਲ ਪ੍ਰੋਬਲਮ ਹੈਗੀ ਆ। ਇੱਕ ਮਾਰਕੀਟ ਸੈਂਟਰ ਹੈਗਾ ਜਾਰਜ ਮੇਸਨ ਯੂਨੀਵਰਸਿਟੀ ਵਰਜੀਨੀਆ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਗੈਟ ਇਨਫਲੇਸ਼ਨ ਡਾਊਨ। ਸੋ ਇਹੀ ਮੇਨ ਹੈਗਾ ਜੀ, ਜਲਦੀ ਤੋਂ ਜਲਦੀ ਤੁਸੀਂ ਇਨਫਲੇਸ਼ਨ ਡਾਊਨ ਕਰੋਗੇ ਫਿਰ ਹੀ ਆਪਾਂ ਸਰਵਾਈਵ ਕਰਾਂਗੇ। ਪਰ ਏਸ਼ੀਅਨ ਮਾਰਕੀਟਸ ਸਿਲੀਕਨ ਵੈਲੀ ਬੈਂਕ ਦੇ ਫਾਲ ਆਊਟ ਤੋਂ ਬਾਅਦ ਪੂਰੀ ਤਰ੍ਹਾਂ ਜਿਹੜੀਆਂ ਆ ਉਹ ਟੰਬਲ ਹੋਈਆਂ ਹੈਗੀਆਂ। ਜਾਪਾਨ ਦਾ ਨਿੱਕੀ 225 ਪੁਆਇੰਟ ਥੱਲੇ ਚਲਾ ਗਿਆ, ਹਾਂਗਕਾਂਗ ਦਾ ਹੈਂਗਸੈਂਗ 2.5% ਡ੍ਰੌਪ ਹੋਇਆ, ਕੋਰੀਆ ਦਾ ਕੋਸਪੀ 3% ਦੇ ਕਰੀਬ ਡਾਊਨ ਹੋਇਆ। ਅੱਜ HSBC ਬੈਂਕ ਕਾਫੀ ਵੱਡੀ ਬੈਂਕ ਆ ਯੂਰਪ ਦੇ ਵਿੱਚ, ਮਿਡਲ ਈਸਟ ਦੇ ਵਿੱਚ, 5% ਇਹਨਾਂ ਦਾ ਜਿਹੜਾ ਹੋਲਡਿੰਗਸ ਆ ਉਹ ਹਾਂਗਕਾਂਗ ਦੇ ਵਿੱਚ ਡਾਊਨ ਗਈਆਂ ਹੈਗੀਆਂ। ਜੀ, ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਜਿੱਦਾਂ ਆਪਾਂ ਪਹਿਲਾਂ ਵੀ ਜਿਹੜਾ ਉਹ ਦੱਸਿਆ ਵੀ ਕੱਲ੍ਹ ਜਿਹੜੀਆਂ ਕਈ ਬੈਂਕਾਂ ਦੇ ਸ਼ੇਅਰ ਬਹੁਤ ਜ਼ਿਆਦਾ ਡਿੱਗੇ ਸੀ, ਉਹ ਅੱਜ ਮੁੜ ਕੇ ਰਿਵਾਈਵ ਕਰਨੇ ਸ਼ੁਰੂ ਕਰ ਗਏ ਆ, ਜਿਨ੍ਹਾਂ ਵਿੱਚ ਸਭ ਤੋਂ ਵੱਧ ਇੱਕ ਵਾਰੀ ਫੇਰ ਜਿਹੜਾ ਸਭ ਤੋਂ ਵੱਧ ਡਿੱਗੇ ਸੀਗੇ ਉਹੀ ਮੁੜ ਕੇ ਹੋਏ ਆ। ਫਸਟ ਰਿਪਬਲਿਕ ਬੈਂਕ ਦੇ ਵਿੱਚ ਵੀ ਬੈਂਕ ਰਨ ਤਕਰੀਬਨ ਹੋਣ ਵਾਲਾ ਸੀਗਾ, ਤੇ ਸ਼ੇਅਰ ਉਹਨਾਂ ਦੇ ਡਿੱਗ ਗਏ, ਪਰ ਅੱਜ ਇੱਕ ਵਾਰੀ ਫਿਰ 50% ਤੋਂ ਉੱਤੇ ਉਹਨਾਂ ਦੇ ਸ਼ੇਅਰ ਵੱਧ ਗਏ। ਜਿਨ੍ਹਾਂ ਨੇ ਕੱਲ੍ਹ ਫਸਟ ਰਿਪਬਲਿਕ ਦੇ ਵਿੱਚ ਪੈਸੇ ਲਾਏ ਹੋਣੇ ਆ, ਡਾਲਰ ਲਾਏ ਹੋਣੇ ਆ, ਅੱਜ ਥੋੜ੍ਹੇ ਖੁਸ਼ ਜ਼ਰੂਰ ਨਜ਼ਰ ਆ ਰਹੇ ਜਿਹੜੇ ਹੋਣਗੇ। ਇਸੇ ਤਰੀਕੇ ਦੇ ਨਾਲ ਚਾਰਲਸ ਸ਼ਵਾਬ, ਪੈਕਵੈਸਟ, ਕੀ ਕਾਰਪ, ਇਹ ਵੀ ਜਿਹੜੇ ਬੈਂਕ ਆ ਮੁੜ ਦੁਬਾਰਾ ਜਿਹੜੇ ਉਹ ਚੱਲ ਰਹੇ ਹੈਗੇ ਆ। ਸੋ ਕਹਿੰਦੇ ਵੀ ਸਿਲੀਕਨ ਵੈਲੀ ਬੈਂਕ, ਸਿਗਨੇਚਰ ਬੈਂਕ, ਇਹਨਾਂ ਦੇ ਵਿੱਚ ਜਿਹੜੇ ਡਿਪੋਜ਼ਿਟਸ ਆ ਉਹਨਾਂ ਦੀ ਨੂੰ ਤਾਂ ਸਟਾਪ ਜਿਹੜਾ ਉਹ ਕਰ ਦਿੱਤਾ ਗਿਆ ਸੀ। ਐਤਵਾਰ ਨੂੰ ਉਹਨਾਂ ਨੇ ਬੰਦ ਕੀਤਾ ਸੀਗਾ। ਕੱਲ੍ਹ ਤੋਂ ਕਹਿੰਦੇ ਸੀਗੇ ਵੀ ਅਸੀਂ ਲੋਕਾਂ ਨੂੰ ਉਹਨਾਂ ਦੇ ਅਕਾਊਂਟਸ ਆ ਉਹ ਐਕਸੈਸ ਕਰਨ ਨੂੰ ਜਿਹੜੇ ਉਹ ਮਿਲਣਗੇ। ਸੋ ਉੱਧਰਲੇ ਪਾਸੇ ਨੂੰ ਕੰਮ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਹੋਪਫੁਲੀ ਜਿਹੜਾ ਹਰਜੋਤ ਸਿੰਘ ਜੀ ਕੰਮ ਮਾਹੌਲ ਜਿਹੜਾ ਉਹ ਠੀਕ ਰਵੇ। ਇੱਕ ਬੈਂਕ ਦੇ ਫੇਲ ਹੋਣ ਦੇ ਨਾਲ ਪੂਰੇ ਬੈਂਕਿੰਗ ਖੇਤਰ ਦੇ ਫੇਲ ਹੋਣ ਦਾ ਖਤਰਾ ਜਿਹੜਾ ਉਹ ਨਾ ਮੰਡਰਾਵੇ, ਇਹ ਜਿਹੜੀ ਜ਼ਰੂਰ ਜਿਹੜੀ ਚਿੰਤਾ ਸਤਾ ਰਹੀ ਸੀ। ਨੇ ਵੀ ਟ੍ਰੈਜਰੀ ਤੇ ਸਰਕਾਰ ਤੇ ਰੈਗੂਲੇਟਰਸ ਨੇ ਝੱਟ ਦੇਣੀ ਜਿਹੜੀ ਆ ਉਹ ਪਹਿਲ ਕਦਮੀ ਕਰਦੇ ਹੋਏ ਇਸ ਬੈਂਕ ਨੂੰ ਆਪਣੇ ਕਾਬੂ 'ਚ ਲੈ ਕੇ ਪੂਰੀ ਤਰ੍ਹਾਂ ਫੇਲ ਹੋਣ ਤੋਂ ਇੱਕ ਹਿਸਾਬ ਦੇ ਨਾਲ ਬਚਾ ਲਿਆ ਆ। ਸੋ ਉਹਦੇ ਨਾਲ ਵੀ ਲੋਕਾਂ ਨੂੰ ਹੋਊਗਾ ਵੀ ਨਹੀਂ, ਬੈਂਕਿੰਗ ਖੇਤਰ ਸ਼ਾਇਦ ਅਜੇ ਠੀਕ ਹੀ ਜਿਹੜਾ ਉਹ ਚੱਲ ਰਿਹਾ ਹੈਗਾ ਆ। ਤੇ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਕੈਟਾਸਟ੍ਰੋਫਿਕ ਫਲੱਡ ਈਸਟ ਤੇ ਵੈਸਟ ਕੋਸਟ ਦੇ ਵਿੱਚ ਡਬਲ ਵੈਮੀ ਸਟਾਰਮ ਚੱਲ ਰਿਹਾ ਆ। ਕੈਲੀਫੋਰਨੀਆ 'ਚ ਇਸ ਟਾਈਮ ਵੈਦਰ ਬੜਾ ਖਰਾਬ ਚੱਲ ਰਿਹਾ। ਤੇ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਨਾਲ ਹਾਜ਼ਰ ਹੁੰਦੇ ਆ। ਤੇ ਜਿੰਨੇ ਵੀ ਸਾਡੇ ਸਰੋਤੇ ਆ ਸੁਣ ਰਹੇ ਆ, ਦੇਖ ਰਹੇ ਆ, ਜੇ ਕਿਸੇ ਹਾਈਵੇ ਬਾਰੇ ਅਪਡੇਟ ਹੋਵੇ, ਫਲੱਡਿੰਗ ਬਾਰੇ ਤੁਹਾਡੇ ਏਰੀਏ 'ਚ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube ਤੇ ਕਮੈਂਟ ਪਾ ਦਿਓ, ਤੇ ਜਾਂ ਫਿਰ ਤੁਸੀਂ ਕਾਲ ਕਰ ਲਿਓ 408-272-5200 ਤੇ, ਤਾਂ ਕਿ ਜਿਹੜੇ ਸਾਡੇ ਸਰੋਤੇ ਆ ਉਹਨਾਂ ਦੇ ਨਾਲ ਆਪਾਂ ਸਾਰੀ ਇਨਫੋਰਮੇਸ਼ਨ ਸਾਂਝੀ ਕਰ ਲਈਏ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਮੌਸਮ ਦੀਆਂ ਖਬਰਾਂ ਨੂੰ ਲੈ ਕੇ ਜੇ ਗੱਲ ਕਰਦੇ ਜਾਈਏ ਤਾਂ ਸਥਿਤੀ ਕੋਈ ਬਹੁਤੀ ਚੰਗੀ ਜਿਹੜੀ ਉਹ ਨਹੀਂ ਚੱਲ ਰਹੀ। ਇੱਕ ਵਾਰੀ ਫਿਰ ਜਿੱਦਾਂ ਆਪਾਂ ਦੱਸਦੇ ਐਟਮੋਸਫੇਰਿਕ ਰਿਵਰ ਜਿਹੜੀ 10ਵੀਂ ਆ ਉਸਨੇ ਦਸਤਕ ਦਿੱਤੀ ਆ। ਕੱਲ ਰਾਤ ਦਾ ਮੀਂਹ ਪੈਣਾ ਜਿਹੜਾ ਉਹ ਸ਼ੁਰੂ ਹੋਇਆ ਆ। ਹੇਠਲੇ ਇਲਾਕਿਆਂ ਤੋਂ ਲੈ ਕੇ ਤੇ 8000 ਫੁੱਟ ਤੱਕ ਦੀ ਉਚਾਈਆਂ ਤੱਕ ਮੀਂਹ ਤੋਂ ਲੈ ਕੇ ਬਰਫ਼ ਦੇ ਵਿੱਚੋਂ ਇਸ ਟਾਈਮ ਲੰਘ ਰਹੇ ਆ। ਸੋ ਇੰਨਾ ਕੁ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਮੀਂਹ ਪੈ ਰਿਹਾ 20 ਟ੍ਰਿਲੀਅਨ ਗੈਲਨ ਕਹਿੰਦੇ ਪਾਣੀ ਮੀਂਹ ਦਾ ਉਹ ਆਇਆ ਆ। ਤੇ ਕਹਿੰਦੇ ਜੇ ਸੂਬਾ ਪੱਧਰਾ ਹੋਵੇ ਤਾਂ ਅੱਧਾ ਫੁੱਟ ਪਾਣੀ ਸਾਰੇ ਦੇ ਸਾਰੇ ਸੂਬੇ ਦੇ ਵਿੱਚ ਖੜ ਜਾਵੇ। ਪਿਛਲੇ ਦਿਨਾਂ ਦੇ ਵਿੱਚ ਇੰਨਾ ਮੀਂਹ ਪੈ ਚੁੱਕਾ ਹੈਗਾ ਆ। ਸੋ ਸਥਿਤੀ ਇਸ ਹਿਸਾਬ ਦੇ ਨਾਲ ਬਣੀ ਪਈ ਹੈਗੀ ਆ। ਜਿੱਥੇ ਪਹਾੜੋ ਵਰਗੇ ਜਿਹੜੇ ਦਰਿਆ ਦੇ ਬੰਨ੍ਹ ਟੁੱਟੇ ਆ, ਉਧਰ ਹੁਣ ਈਸਟ ਕੋਸਟ ਵਾਲੇ ਵੀ ਬਚੇ ਨਹੀਂ ਆ। ਉਹਨਾਂ ਨੂੰ ਵੀ ਹੁਣ ਬਰਫੀਲੇ ਤੂਫਾਨ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ। ਨਾਰਥ ਈਸਟਰ ਕਰਕੇ ਇਹ ਇੱਕ ਸਨੋ ਸਟਾਰਮ ਪੂਰੇ ਦੇ ਪੂਰੇ ਈਸਟ ਕੋਸਟ ਦੇ ਉੱਤੇ ਪ੍ਰਕੋਪ ਜਿਹੜਾ ਆ ਉਹ ਢਾਵੇਗਾ, ਜਿਸ ਕਰਕੇ ਕਹਿ ਸਕਦੇ ਹਾਂ ਵੀ ਅੱਧੀ ਤੋਂ ਵੱਧ ਜਨਸੰਖਿਆ ਇਸ ਟਾਈਮ ਅਮਰੀਕਾ ਦੀ 70-80% ਦੀ ਜਿਹੜੀ ਜਨਸੰਖਿਆ ਅਮਰੀਕਾ ਦੀ ਉਹ ਕਿਸੇ ਨਾ ਕਿਸੇ ਵੈਦਰ ਇਵੈਂਟ ਦੇ ਅੰਡਰ ਜਿਹੜੀ ਉਹ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਈਸਟ ਤੋਂ ਵੈਸਟ ਕੋਸਟ ਸਾਰਾ ਕੁਝ ਜਿਹੜਾ ਆ ਸਨੋ, ਮੀਂਹ, ਬੜੇ ਪਾਵਰਫੁਲ ਸਟਾਰਮ ਚੱਲ ਰਹੇ ਹੈਗੇ ਆ। ਤੇ ਈਸਟ ਕੋਸਟ ਦੇ ਵਿੱਚ ਵੀ ਜਿਹੜੀ ਸਿਚੁਏਸ਼ਨ ਆ ਕਾਫੀ ਬੈਡ ਆ। 12 ਇੰਚ ਤੱਕ ਸਨੋ ਪੈ ਚੁੱਕੀ ਆ। ਨਿਊ ਇੰਗਲੈਂਡ ਦੇ ਵਿੱਚ, ਅਪਸਟੇਟ ਨਿਊਯਾਰਕ ਦੇ ਵਿੱਚ 24 ਤੋਂ ਲੈ ਕੇ 30 ਇੰਚ ਤੱਕ ਸਨੋ ਪੈ ਰਹੀ ਆ ਜਾਂ ਪੈ ਜਾਊਗੀ। ਮੇਨ ਦੇ ਵਿੱਚ ਸਾਰੇ ਆਫਿਸਿਸ ਮੇਨ ਸਟੇਟ ਜੋ ਆ ਉਹ ਕਲੋਜ਼ ਕਰ ਦਿੱਤੇ ਗਏ ਆ। ਅੱਜ ਗਵਰਨਰ ਜੈਨੇਟ ਮਿਲਜ਼ ਨੇ ਲੋਕਾਂ ਨੂੰ ਕਿਹਾ ਵੀ ਘਰਾਂ ਤੋਂ ਬਾਹਰ ਨਾ ਜਾਓ। ਨਿਊ ਹੈਮਸ਼ਾਇਰ ਦੇ ਵਿੱਚ ਵੀ 1 ਫੁੱਟ ਤੱਕ ਸਨੋ ਪਊਗੀ, ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਆ। ਮੇਨ ਦੇ ਵਿੱਚ ਲੈਸ ਦੈਨ 40 ਪਾਵਰ ਆਊਟੇਜ ਰਿਪੋਰਟ ਕੀਤੀਆਂ ਗਈਆਂ ਆ। ਨਿਊ ਹੈਮਸ਼ਾਇਰ ਦੇ ਵਿੱਚ 46,000 ਲੋਕਾਂ ਦੇ ਕੋਲ ਇਸ ਟਾਈਮ ਪਾਵਰ ਹੈ ਨਹੀਂ, ਬਿਜਲੀ ਹੈ ਨਹੀਂ। ਵਰਮੌਂਟ ਦੇ ਵਿੱਚ 30,000 ਲੋਕਾਂ ਕੋਲ ਬਿਜਲੀ ਨਹੀਂ ਹੈਗੀ। ਮੈਸਾਚੂਸੇਟਸ ਦੇ ਵਿੱਚ 68,000 ਲੋਕਾਂ ਦੇ ਕੋਲ ਬਿਜਲੀ ਨਹੀਂ। ਹੁਣ ਤੁਸੀਂ ਹਿਸਾਬ ਦੇ ਲਾਓ ਵੀ ਜਿੱਥੇ ਇੰਨੀ ਜ਼ਿਆਦਾ ਸਨੋ ਪੈ ਰਹੀ ਹੋਵੇ, ਠੰਡ ਹੋਵੇ ਤੇ ਉੱਤੋਂ ਬਿਜਲੀ ਨਾ ਹੋਵੇ ਤੇ ਜਿਹੜਾ ਲੋਕਾਂ ਦਾ ਹਾਲ ਆ ਉਹ ਕੀ ਹੋਊਗਾ। 에ਅਰਪੋਰਟਸ ਦੀ ਸਿਚੁਏਸ਼ਨ ਵੀ ਕਾਫੀ ਬੁਰੀ ਆ। ਡੈਲਟਾ 에ਅਰਲਾਈਨਸ, ਲਗਾਰਡੀਆ 에ਅਰਪੋਰਟ ਜੋ ਹੈਗਾ ਆ, ਉਹਨਾਂ ਨੇ ਉੱਥੇ ਸਾਰੀਆਂ ਫਲਾਈਟਸ ਆਪਣੀਆਂ ਮਾੜੇ ਵੈਦਰ ਕਰਕੇ ਖੜੀਆਂ ਕੀਤੀਆਂ ਆ। ਨਿਊਯਾਰਕ ਦੇ ਗਵਰਨਰ ਕੈਥੀ ਹੋਚਲ ਉਹਨਾਂ ਨੇ ਅੱਜ ਵਾਰਨਿੰਗ ਦਿੱਤੀ ਆ ਵੀ ਜਿਹੜਾ ਨਵਾਂ ਸਟਾਰਮ ਆ ਰਿਹਾ ਹੈ ਬਹੁਤ ਹੀ ਜ਼ਿਆਦਾ ਡੈਡਲੀ ਹੈਗਾ ਆ। ਅੱਜ ਸਵੇਰ ਤੱਕ 1 ਲੱਖ ਤੋਂ ਵੱਧ ਨਿਊਯਾਰਕ ਦੇ ਜੋ ਬਿਜਲੀ ਦੇ ਕਸਟਮਰ ਆ, ਜਿਨ੍ਹਾਂ ਦੇ ਕੋਲ ਬਿਜਲੀ ਆ, ਸਾਰਿਆਂ ਕੋਲ ਹੀ ਹੁੰਦੀ ਪਰ 1 ਲੱਖ ਦੇ ਕਰੀਬ ਲੋਕਾਂ ਦੇ ਕੋਲ ਬਿਜਲੀ ਚਲੀ ਗਈ ਹੈਗੀ ਆ। 1070 ਫਲਾਈਟਸ ਜਿਹੜੀਆਂ ਆ USA ਦੇ ਵਿੱਚ ਡਿਲੇ ਹੋ ਗਈਆਂ ਆ। 670 ਕੈਂਸਲ ਹੋ ਚੁੱਕੀਆਂ ਅੱਜ ਸਵੇਰ ਤਾਈਂ। ਸੋ ਜਿਨ੍ਹਾਂ ਨੇ ਟਰੈਵਲ ਕਰਨਾ ਹੈ ਭਾਈ ਬੜੇ ਧਿਆਨ ਦੇ ਨਾਲ ਚੈੱਕ ਕਰਕੇ ਜਾਓ, ਕਿਉਂਕਿ ਬਹੁਤ ਬੁਰਾ ਹਾਲ ਆ। ਫਿਲਡੈਲਫੀਆ ਦੇ ਵਿੱਚ ਵੀ ਜਿਹੜੀ ਸਿਚੁਏਸ਼ਨ ਆ ਉਹ ਵਾਲੀ ਗੁੱਡ ਨਹੀਂ ਹੈਗੀ। ਪੈਂਸਲਵੇਨੀਆ ਦਾ IAT ਕੋਰੀਡੋਰ ਪੂਰੀ ਤਰ੍ਹਾਂ ਸਨੋ ਦੇ ਨਾਲ ਭਰਿਆ ਹੋਇਆ ਹੈ। ਉਧਰ ਅਸੀਂ ਸਾਡੀ ਖੁਦ ਵਾਲੀ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਵੱਲ ਆਈਏ ਤਾਂ ਮੀਂਹ ਨੇ ਬਹੁਤ ਬੁਰਾ ਹਾਲ ਕੀਤਾ ਹੈ। ਰਾਤ ਦਾ ਮੀਂਹ ਲਗਾਤਾਰ ਪੈ ਰਿਹਾ। ਦੁਪਹਿਰ ਦੇ 3 ਵਜੇ ਤੱਕ ਇਹ ਜਿਹੜਾ ਮੀਂਹ ਪਊਗਾ। ਰੌਕੀਜ਼, ਨਾਰਦਰਨ ਰੌਕੀਜ਼ ਤੋਂ ਲੈ ਕੇ ਸੈਂਟਰਲ ਕੈਲੀਫੋਰਨੀਆ ਸਾਰੇ ਪਾਸੇ 26 ਮਿਲੀਅਨ ਲੋਕ ਫਲੱਡਿੰਗ ਦੇ ਅਲਰਟ ਜਾਰੀ ਕੀਤਾ ਹੋਇਆ। ਉਹ ਅਲਰਟ ਦੇ ਵਿੱਚ ਆਉਂਦੇ ਆ। ਸੈਂਟਰਲ ਵੈਲੀ ਦੇ ਵਿੱਚ ਸਿਚੁਏਸ਼ਨ ਬੈਡ ਆ। ਸਿਆਰਾ ਨਵਾਡਾ ਦੀਆਂ ਫੁੱਟ ਹਿਲਸ ਆ, ਉਹਨਾਂ ਦੇ ਵਿੱਚ ਜੇ ਸਿਚੁਏਸ਼ਨ ਆ ਉਹ ਬੈਡ ਹੈਗੀ, ਕਿਉਂਕਿ ਸਨੋ ਪਈ ਬਹੁਤ ਆ ਤੇ ਉੱਤੋਂ ਹੁਣ ਮੀਂਹ ਪੈ ਰਿਹਾ ਤੇ ਉਹਦੇ ਨਾਲ ਜਿਹੜੀ ਫਲੱਡਿੰਗ ਆ ਉਹ ਆਣੀ ਆ। ਈਵਨ ਦੋ ਕਹਿੰਦੇ ਮੀਂਹ ਹਟ ਵੀ ਜਾਊਗਾ ਪਰ ਮੇਜਰ ਫਲੱਡਿੰਗ ਤੇ ਇਸ ਸਾਰੇ ਹਫਤੇ ਦੇ ਵਿੱਚ ਵੱਖ-ਵੱਖ ਏਰੀਏ ਦੇ ਵਿੱਚ ਆਊਗੀ। ਸਲੀਨਸ ਏਰੀਏ ਦੇ ਵਿੱਚ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ। ਪਹਾੜੋ ਜਿਹੜਾ ਟਾਊਨ ਆ ਉਹ ਤਾਂ ਪੂਰੇ ਦਾ ਪੂਰਾ ਹੀ ਸਾਰੇ ਵਿਚਾਰੇ ਡੁੱਬ ਗਿਆ ਪਾਣੀ ਦੇ ਵਿੱਚ। ਜੇ ਤੁਸੀਂ ਪਿਕਚਰਸ ਦੇਖੋ ਬੜੀ ਬੁਰੀ ਤਰ੍ਹਾਂ ਦੇ ਨਾਲ ਸਾਰੇ ਘਰ ਪਾਣੀ 'ਚ 5-5, 4-4 ਫੁੱਟ ਤੱਕ ਡੁੱਬੇ ਪਏ ਹੈਗੇ ਆ। ਯੋਸੇਮਿਟੀ ਨੈਸ਼ਨਲ ਪਾਰਕ ਜਿਹੜਾ ਆ ਬੰਦ ਕੀਤਾ ਗਿਆ ਆ ਵੀਰਵਾਰ ਤੱਕ। ਹੋ ਸਕਦਾ ਉਸ ਨੂੰ ਹੋਰ ਵੀ ਅੱਗੇ ਐਕਸਟੈਂਡ ਕੀਤਾ ਜਾਊਗਾ।
ਟਰਟਲ ਟਾਊਨ ਇੱਕ 50 ਮੀਲ ਹੈਗਾ ਯੋਸੇਮਿਟੀ ਨੈਸ਼ਨਲ ਪਾਰਕ ਤੋਂ ਦੂਰ, ਉੱਥੇ ਵੀ ਇਹ ਪਤਾ ਚੱਲਿਆ ਵੀ ਟੋਰਨੇਡੋ ਜਿਹੜੇ ਆ ਉਹਨਾਂ ਨੇ ਟੱਚ ਡਾਊਨ ਕੀਤਾ ਹੈਗਾ ਆ, ਉਹਦੇ ਨਾਲ ਜਿਹੜਾ ਨੁਕਸਾਨ ਹੋਇਆ ਹੈਗਾ। ਸੋ ਐਟਮੋਸਫੇਰਿਕ ਰਿਵਰ ਨੇ ਸੈਂਟਰਲ ਕੋਸਟ ਨੂੰ ਪੂਰੀ ਤਰ੍ਹਾਂ ਜਿਹੜਾ ਆ ਅਫੈਕਟ ਕੀਤਾ ਹੈ। ਬਿਲਕੁਲ ਜੀ ਜੀ। ਵੈਦਰ ਇਵੈਂਟਸ ਕੋਲ ਅਮਰੀਕਾ ਹੀ ਨਹੀਂ, ਹੋਰ ਕਈ ਮੁਲਕਾਂ ਦੇ ਵਿੱਚ ਵੀ ਦੇਖਿਆ ਜਾ ਰਿਹਾ। ਅਫਰੀਕਾ ਦਾ ਮੁਲਕ ਮਲਾਵੀ ਦੇ ਵਿੱਚ ਸਾਈਕਲੋਨ ਫਰੈਡੀ ਆਇਆ ਆ। ਕਹਿੰਦੇ ਵੀ ਸਦਰਨ ਹੈਮੀਸਫੇਅਰ ਦੇ ਵਿੱਚ ਹੁਣ ਤੱਕ ਦੇ ਸਭ ਤੋਂ ਤਗੜੇ ਸਟਾਰਮਸ ਦੇ ਵਿੱਚੋਂ ਤਾਕਤਵਰ ਸਟਾਰਮਸ ਦੇ ਵਿੱਚ ਰਿਕਾਰਡ ਕੀਤਾ ਗਿਆ। ਇਹਦੇ ਕਰਕੇ ਹੁਣ ਤੱਕ 190 ਲੋਕਾਂ ਦੀ ਮੌਤ ਹੋ ਚੁੱਕੀ ਆ ਸਦਰਨ ਅਫਰੀਕਾ ਦੇ ਇਲਾਕਿਆਂ ਦੇ ਵਿੱਚ ਇਹ ਆਇਆ ਆ। ਤੇ ਕਹਿੰਦੇ ਵੀ ਮਹੀਨੇ ਦੇ ਵਿੱਚ ਦੂਜਾ ਇਹ ਵੱਡਾ ਸਾਈਕਲੋਨ ਉਧਰ ਆਇਆ ਆ। ਕਹਿੰਦੇ ਵੀ ਪਹਿਲਾਂ ਸਭ ਕੁਝ ਤਹਿਸ ਨਹਿਸ ਤਾਂ ਕੀਤਾ ਸੀ, ਮਗਰੇ ਦੂਜਾ ਆ ਗਿਆ। ਅਜੇ ਤਾਂ ਪਹਿਲੀਆਂ ਚੀਜ਼ਾਂ ਸੂਤ ਨਹੀਂ ਸੀ ਕੀਤੀਆਂ ਗਈਆਂ ਤੇ ਇਹਦੇ ਨਾਲ ਹੋਰ ਵੀ ਜ਼ਿਆਦਾ ਨੁਕਸਾਨ ਹੋਇਆ ਆ। ਸਾਈਕਲੋਨ ਫਰੈਡੀ ਕਈ ਮੁਲਕਾਂ ਦੇ ਵਿੱਚੋਂ ਲੰਘਦਾ ਹੋਇਆ ਇੱਥੇ ਪਹੁੰਚਿਆ। ਮੋਜ਼ੰਬੀਕਿਊ ਦੇ ਵਿੱਚ ਵੀ ਇਸ ਨੇ ਕਾਫੀ ਨੁਕਸਾਨ ਕਰਾਇਆ ਹੈ। 22,000 ਤੋਂ ਵੱਧ ਲੋਕ ਉੱਥੇ ਇਸ ਟਾਈਮ ਬੇਘਰ ਹੋਏ ਪਏ ਨੇ। ਸੋ ਮਲਾਵੀ ਦੇ ਵਿੱਚ ਇਹ ਆંકੜਾ ਲਗਾਤਾਰ ਮਰਨ ਵਾਲਿਆਂ ਦਾ ਵੱਧਦਾ ਜਾ ਰਿਹਾ ਆ। 550 ਤੋਂ ਵੱਧ ਲੋਕ ਅਜੇ ਵੀ ਉੱਥੇ ਫੱਟੜ ਦੱਸੇ ਜਾਂਦੇ ਨੇ। ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਦੱਸਦੇ ਜਾਈਏ, ਜਿਹੜੀ ਫਲੱਡ ਵਾਰਨਿੰਗ ਆ ਇਸ਼ੂ ਹੈਗੀ ਆ, ਰੋਡਵੇ ਫਲੱਡਿੰਗ ਬਹੁਤ ਜ਼ਿਆਦਾ ਹੋਊਗੀ। ਸਟਰੀਮਸ ਕ੍ਰੀਕ ਫਲੱਡਿੰਗ ਬਹੁਤ ਹਾਈ ਆ, ਵੈਰੀ ਹਾਈ ਆ। ਟਰੀਜ਼ ਡਾਊਨ ਆਊਟੇਜ ਇਹਦੇ ਚਾਂਸ ਵੀ ਬਹੁਤ ਹਾਈ ਆ। ਮਡ ਸਲਾਈਡ ਤੇ ਡੈਬਰਸ ਦੇ ਫਲੋਜ਼ ਦੇ ਹਾਈ ਆ। ਰਿਵਰ ਫਲੱਡਿੰਗ ਦੇ ਹਾਈ ਚਾਂਸ ਹੈਗੇ ਆ। ਸੋ ਫਲੱਡ ਐਡਵਾਈਜ਼ਰੀ ਸੈਨ ਫਰਾਂਸਿਸਕੋ ਤੇ ਮੋਸਟਲੀ ਜਿਹੜਾ ਸਾਰਾ ਇਹ ਪੈਨਸੂਲਾ ਆ ਇੱਥੇ ਇਸ਼ੂ ਕੀਤੀ ਗਈ ਆ। ਪਾਣੀ ਬਹੁਤ ਸਾਰੀਆਂ ਸੜਕਾਂ ਦੇ ਵਿੱਚ ਖੜਾ ਆ। ਹਾਈਡਰੋਪਲੇਨਿੰਗ ਬਹੁਤ ਵੱਡਾ ਕੰਸਰਨ ਆ। ਲੋ ਵਿਜ਼ਿਬਿਲਿਟੀ ਆ। ਸੋ ਜਿੰਨੇ ਵੀ ਕਾਰਾਂ ਡਰਾਈਵ ਕਰ ਰਹੇ ਆ ਬੜੇ ਧਿਆਨ ਦੇ ਨਾਲ, ਹਾਈਡਰੋਪਲੇਨਿੰਗ ਬਹੁਤ ਜ਼ਿਆਦਾ ਜਿਹੜੀ ਆ ਹੋ ਰਹੀ ਆ। ਇਹ ਜੋ ਟੀਵੀ ਚੈਨਲਸ ਹੈਗੇ ਆ, ਇਹ 7 ਉਹਨਾਂ ਨੇ ਰਿਪੋਰਟ ਕੀਤਾ ਕਾਫੀ ਜ਼ਿਆਦਾ ਐਕਸੀਡੈਂਟ ਵੱਖ-ਵੱਖ ਹਾਈਵੇਜ਼, ਚਾਹੇ ਉਹ 101 ਆ, ਚਾਹੇ 880 ਆ ਜਾਂ 680 ਆ, ਇਹਨਾਂ ਦੇ ਉੱਤੇ ਉਹਨਾਂ ਨੇ ਦੇਖਿਆ ਵੀ ਬਹੁਤ ਕਾਰਾਂ ਦੇ ਐਕਸੀਡੈਂਟ ਹੋਏ ਆ ਹਾਈਡਰੋਪਲੇਨਿੰਗ ਕਰਕੇ। ਕਿਉਂਕਿ ਪਾਣੀ ਖੜਾ ਹੁੰਦਾ ਆ ਤੇ ਆਪਾਂ ਸਪੀਡ ਨਾਲ ਜਾਂਦੇ ਆ ਤੇ ਫਿਰ ਕਾਰ ਤੁਹਾਡੀ ਜਿਹੜੀ ਆ ਉਹ ਟਾਇਰ ਸਲਿੱਪ ਕਰ ਜਾਂਦੇ ਹੈਗੇ ਆ। ਸੋ ਸਾਰੇ ਹੀ ਬੜੇ ਧਿਆਨ ਨਾਲ ਜਿਹੜੇ ਕਿਤੇ ਜਾਣਾ ਆ, ਪਰ ਬਚ ਕੇ ਜਾਓ। ਮੋਸਟਲੀ ਜੇ ਕਿਤੇ ਜ਼ਰੂਰਤ ਨਹੀਂ ਫੇਰ ਤਾਂ ਤੁਹਾਨੂੰ ਇਸ ਸਮੇਂ ਨਿਕਲਣਾ ਨਹੀਂ ਚਾਹੀਦਾ ਘਰੋਂ। ਜੀ, ਅਗਲੀਆਂ ਕੁਝ ਹੋਰ ਖਬਰਾਂ ਦੇ ਵਿੱਚ ਰਾਸ਼ਟਰਪਤੀ ਬਾਈਡਨ ਬੈਕਗਰਾਉਂਡ ਚੈਕਸ ਜਿਹੜੀਆਂ ਬੰਦੂਕਾਂ ਖਰੀਦਣ ਦੇ ਲਈ ਉਸ ਨੂੰ ਲੈ ਕੇ ਐਗਜ਼ੈਕਟਿਵ ਆਰਡਰ ਸਾਈਨ ਕਰ ਸਕਦੇ ਆ ਅੱਜ। ਇਸ ਐਗਜ਼ੈਕਟਿਵ ਆਰਡਰ ਦੇ ਤਹਿਤ ਬੈਕਗਰਾਉਂਡ ਚੈਕਸ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਆ। ਉਹਨਾਂ ਨੇ ਜਿਹੜਾ ਇਸ ਮੁੱਦੇ ਨੂੰ ਕਾਫੀ ਥਾਂ ਦੇ ਉੱਤੇ ਉਭਾਰਿਆ। ਕਈ ਵਾਰੀ ਇਹਨਾਂ ਨੇ ਗੱਲ ਕੀਤੀ ਮਿਡ ਟਰਮ ਇਲੈਕਸ਼ਨ ਦੇ ਦੌਰਾਨ, ਉਹ ਇਸ ਨੂੰ ਲੈ ਕੇ ਚਰਚਾ ਕਰਦੇ ਰਹੇ ਤੇ ਉਹਨਾਂ ਨੇ ਦੇਖਿਆ ਵੀ ਬਹੁਤੀਆਂ ਜ਼ਿਆਦੀਆਂ ਸੀਟਾਂ ਲੂਜ਼ ਨਹੀਂ ਹੋਈਆਂ। ਆਲਦੋ ਰਿਪਬਲਿਕਨਸ ਉਹਨਾਂ ਦੀ ਮੈਜੋਰਟੀ ਆਈ ਆ। ਸੋ ਉਹ ਆਪਣੇ ਇਸ ਏਜੰਡੇ ਨੂੰ ਹੋਰ ਜ਼ਿਆਦਾ ਅੱਗੇ ਪੁਸ਼ ਕਰਨ ਜਾ ਰਹੇ ਹੈਗੇ ਆ। ਸੋ ਐਗਜ਼ੈਕਟਿਵ ਆਰਡਰ ਅੱਜ ਸਾਈਨ ਹੋਊਗਾ। ਬੈਕਗਰਾਉਂਡ ਚੈਕਸ ਬੰਦੂਕਾਂ ਖਰੀਦਣ ਦੇ ਲਈ ਉਸ ਨੂੰ ਇਹਨਾਂ ਨੇ ਵਧਾ ਸਕਣਗੇ। ਸੋ ਬਾਈਡਨ ਹੁਣਾਂ ਨੇ ਬ੍ਰੈਂਡਨ ਸੇ 26 ਸਾਲਾਂ ਦਾ ਉਹ ਬੰਦਾ ਉਸ ਨੂੰ ਸੱਦਿਆ ਆ, ਜਿਸਨੇ ਇੱਕ ਜਿਹੜੇ ਲੂਨਰ ਨਿਊਯਾਰਕ ਦੇ ਉੱਤੇ ਇੱਕ ਬੰਦੇ ਦੇ ਕੋਲੋਂ ਸੈਮੀ ਆਟੋਮੈਟਿਕ ਪਿਸਟਲ ਆ ਉਹ ਖੋਈ ਸੀ ਤੇ ਕਈ ਲੋਕਾਂ ਨੂੰ ਬਚਾਇਆ ਸੀ। ਉਸੇ ਹੀ ਹਾਦਸੇ ਦੇ ਵਿੱਚ ਉਸ ਜਿਹੜੇ ਹਥਿਆਰਾ ਸੀਗਾ ਉਸਨੇ 20 ਜਾਣਿਆਂ ਦੇ ਉੱਤੇ ਗੋਲੀ ਚਲਾਈ ਸੀ, ਜਿਨ੍ਹਾਂ 'ਚ 11 ਜਾਣੇ ਮਰ ਗਏ ਸੀ। 2 ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਉਹਨੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਸੀਗੀਆਂ। ਸੋ ਬਾਈਡਨ ਹੁਣੇ ਨੇ ਸਪੀਚ ਵੀ ਜਿਹੜੀ ਉਹ ਰੀਸੈਂਟਲੀ ਜਿਹੜੀ ਉਹ ਦਿੱਤੀ ਆ, ਉਹੀ ਕਿਹਾ ਆ ਵੀ ਅਸੀਂ ਜਾਨਾਂ ਬਚਾਉਣ ਦੇ ਵੱਲ ਨੂੰ ਤਰਜੀਹ ਜਿਹੜੀ ਉਹ ਦੇਵਾਂਗੇ ਤੇ ਉਹ ਅਸੌਲਟ ਵੈਪਨਸ ਬੈਨ ਕਰਨ ਦੀ ਗੱਲ ਕਰ ਰਹੇ ਆ। ਅਮਰੀਕਾ ਦੇ ਲਈ ਜਿਹੜੇ ਅਸੌਲਟ ਵੈਪਨਸ ਬੈਨ ਇਹ ਨਵੀਂ ਚੀਜ਼ ਨਹੀਂ ਆ। ਇੱਕ ਸਮੇਂ ਦੇ ਉੱਤੇ ਅਸੌਲਟ ਵੈਪਨਸ ਆ ਉਹਨਾਂ ਨੂੰ ਅਮਰੀਕਾ 'ਚ ਬੈਨ ਵੀ ਕਰ ਦਿੱਤਾ ਗਿਆ ਸੀਗਾ, ਪਰ ਉਸ ਨੂੰ ਫਿਰ ਐਕਸਪਾਇਰ ਹੋਣ ਦਿੱਤਾ ਗਿਆ। ਉਸ ਦੀ ਜਿਹੜੀ ਮਿਆਦ ਆ ਉਹ ਮੁੱਕ ਗਈ ਤੇ ਬਾਅਦ ਦੇ ਵਿੱਚ ਜਿਹੜਾ ਅਸੌਲਟ ਵੈਪਨ ਦੇ ਉੱਤੇ ਬੈਨ ਆ ਉਹ ਹਟ ਗਿਆ ਸੀਗਾ। ਕਈ ਸੂਬੇ ਆਪਣੇ ਪੱਧਰ ਦੇ ਉੱਤੇ ਸਖਤ ਤੋਂ ਸਖਤ ਕਾਨੂੰਨ ਬੰਦੂਕਾਂ ਨੂੰ ਲੈ ਕੇ ਉਹ ਫਾਇਰ ਆਰਮਸ ਨੂੰ ਬਾਏ ਕਰਨ ਨੂੰ ਲੈ ਕੇ ਆਉਂਦੇ ਆ, ਪਰ ਫਿਰ ਵੀ ਉਸ ਦੇ ਬਾਵਜੂਦ ਆਪਾਂ ਦੇਖਦੇ ਹਾਂ ਵੀ ਇਹ ਘਟਨਾਵਾਂ
ਦੇ ਵਿੱਚ ਲਗਾਤਾਰ ਵਾਧਾ ਹੀ ਜਿਹੜਾ ਉਹ ਹੋ ਰਿਹਾ ਆ ਤੇ ਉਹਦੇ ਨਾਲ ਕੋਈ ਅਸਰ ਹੁੰਦਾ ਹੈ ਜਾਂ ਨਹੀਂ। ਬਹੁਤ ਵਾਰੀ ਇਹ ਦੇਖਿਆ ਗਿਆ ਵੀ ਜਿਹੜਾ ਮਾਨਸਿਕ ਤੌਰ ਦੇ ਉੱਤੇ ਜਿਹੜਾ ਰੋਗੀ ਆ ਜਾਂ ਜਿਹੜਾ ਆਪਣੇ ਗੁੱਸੇ ਤੇ ਜਾਂ ਕਈ ਚੀਜ਼ਾਂ ਤੇ ਕੰਟਰੋਲ ਨਹੀਂ ਆ, ਉਹਦੇ ਕੋਲ ਜਦੋਂ ਫਾਇਰ ਆਰਮ ਆਉਂਦੀ ਆ ਤਾਂ ਉਹ ਜ਼ਿਆਦਾ ਨੁਕਸਾਨ ਕਰਦੀ ਆ। ਬਸ ਉਸ ਚੱਕਰ ਦੇ ਵਿੱਚ ਬਹੁਤ ਸਾਰੇ ਲੋਕ ਇਹ ਮੰਨਦੇ ਆ ਵੀ ਸਾਡੇ ਜਿਹੜੇ ਹੱਕ ਹਕੂਕ ਸਾਨੂੰ ਮਿਲੇ ਆ ਸੈਕਿੰਡ ਅਮੈਂਡਮੈਂਟ ਦੇ ਤਹਿਤ, ਉਹਨਾਂ ਨੂੰ ਖੋਹਣ ਦੀ ਕੋਸ਼ਿਸ਼ ਵੀ ਨਾਲ ਨਾਲ ਚੱਲ ਰਹੀ ਆ। ਪਰ ਬੈਕਗ੍ਰਾਉਂਡ ਚੈੱਕਸ ਵਧਣ ਦੇ ਨਾਲ ਕਾਫੀ ਲੋਕ ਇਹ ਵੀ ਮੰਨਦੇ ਆ ਵੀ ਇਦਾਂ ਦੇ ਜਿਹੜੇ ਲੋਕ ਸਲਿੱਪ ਕਰ ਜਾਂਦੇ ਆ ਕ੍ਰੈਕਸ ਦੇ ਵਿੱਚੋਂ, ਉਹ ਅਜਿਹੇ ਬੰਦੂਕਾਂ ਲੈਣ 'ਚ ਕਾਮਯਾਬ ਹੁੰਦੇ ਆ, ਉਹਨਾਂ ਦੇ ਵਿੱਚ ਕਟੌਤੀ ਹੋ ਸਕਦੀ ਆ। ਜੀ, ਤੇ ਅੱਜ ਮੰਗਲਵਾਰ ਆ, ਆਪਾਂ ਇੰਸ਼ੋਰੈਂਸ ਦੀ ਗੱਲਬਾਤ ਵੀ ਕਰਦੇ ਹੁੰਦੇ ਆ, ਥੋੜੀ ਜਿਹੀ ਗੱਲਬਾਤ ਕਰਾਂਗੇ ਆਪਾਂ ਜਾਂਦੇ ਜਾਂਦੇ। ਰਾਜਕਨਵੀਰ ਸਿੰਘ ਜੀ, ਕੈਲੀਫੋਰਨੀਆ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਇੰਸ਼ੋਰੈਂਸ ਲੈਣੀ ਬਹੁਤ ਹਾਰਡ ਹੋਈ ਆ। ਚਾਹੇ ਤੁਹਾਡਾ ਬਿਜ਼ਨਸ ਆ, ਗੈਸ ਸਟੇਸ਼ਨਸ ਆ, ਗਰੋਸਰੀ ਸਟੋਰਸ ਆ, ਜਾਂ ਤੁਹਾਡੀ ਈਵਨ ਹੋਮਸ ਆ, ਕਾਰਾਂ ਦੀ ਇੰਸ਼ੋਰੈਂਸ ਆ, ਰੈਂਟਲ ਪ੍ਰਾਪਰਟੀਆਂ ਆ। ਕਿਉਂਕਿ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ, ਮੈਜੋਰਿਟੀ 'ਚ ਮੈਂ ਕਹਿ ਸਕਦਾ 90% ਦੇ ਕਰੀਬ ਇੰਸ਼ੋਰੈਂਸ ਕੰਪਨੀਆਂ ਨੇ ਨਵਾਂ ਬਿਜ਼ਨਸ ਲਿਖਣਾ ਬੰਦ ਕੀਤਾ ਹੋਇਆ ਆ, ਜਾਂ ਉਹ ਲਿਖਦੇ ਆ ਇੰਨੀਆਂ ਜ਼ਿਆਦਾ ਕੰਡੀਸ਼ਨਸ ਆ, ਤੁਹਾਨੂੰ ਜਿਹੜੀਆਂ ਲੈਣੀਆਂ ਬੜੀਆਂ ਔਖੀਆਂ ਹੁੰਦੀਆਂ। ਮੰਨ ਲਓ ਵੀ ਜੇ ਘਰ ਦੀ ਇੰਸ਼ੋਰੈਂਸ ਕਰਾਉਣੀ ਆ, ਉਹ ਕਹਿੰਦੇ ਸਾਨੂੰ ਫੋਟੋਆਂ ਭੇਜੋ, ਉਹਦਾ ਡੀਡ ਭੇਜੋ, ਤੁਹਾਡਾ ਯੂਟਿਲਿਟੀ ਬਿੱਲ ਭੇਜੋ, ਬਹੁਤ ਕੁਛ। ਇਸੇ ਤਰ੍ਹਾਂ ਕਾਰਾਂ ਦੀ ਇੰਸ਼ੋਰੈਂਸ ਦਾ ਵੀ ਈਵਨ ਇੱਥੋਂ ਤੱਕ ਕਿ ਕਿੱਥੇ ਤੁਸੀਂ ਕੰਮ ਕਰਦੇ ਆ, ਪੇ ਸਟੱਬ ਦੇ ਨਾਲ ਪ੍ਰੂਫ। ਸੋ ਬਹੁਤ ਹਾਰਡ ਹੋਇਆ। ਸੋ ਆਪਾਂ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਪਿਛਲੇ 30 ਸਾਲਾਂ ਤੋਂ ਕੰਮ ਕਰਦੇ ਆ, 31 ਤੋਂ। ਤੇ ਇਹ ਜ਼ਰੂਰ ਮੈਂ ਜਿੰਨੇ ਵੀ ਸਾਡੇ ਸਰੋਤੇ ਆ, ਚਾਹੇ ਉਹ ਸਾਡੇ ਨਾਲ ਇੰਸ਼ੋਰਡ ਆ ਜਾਂ ਕਿਸੇ ਵੀ ਕੰਪਨੀ ਦੇ ਨਾਲ ਆ, ਉਹਨਾਂ ਨੂੰ ਬੇਨਤੀ ਆ ਵੀ ਭਾਈ ਬੜੇ ਧਿਆਨ ਦੇ ਨਾਲ ਚਲਾਓ, ਕਿਉਂਕਿ ਪਿਛਲੇ 2-3 ਸਾਲਾਂ 'ਚ ਜੋ ਇੰਸ਼ੋਰੈਂਸ ਕੰਪਨੀਆਂ, ਉਹਨਾਂ ਦੀ ਲਾਸ ਰੇਸ਼ੀਓ ਬਹੁਤ ਉੱਪਰ ਗਈ ਆ, ਤੇ ਉਹਨਾਂ ਨੂੰ ਪ੍ਰੋਫਿਟ ਨਹੀਂ ਹੋ ਰਿਹਾ ਇਸ ਕਰਕੇ। ਪਰ ਕਿਉਂਕਿ ਇੰਸ਼ੋਰੈਂਸ ਦੇ ਰੇਟਸ ਵਧੇ ਨਹੀਂ 2-3 ਸਾਲ, ਜਿਹੜੀ ਡਿਪਾਰਟਮੈਂਟ ਆਫ ਇੰਸ਼ੋਰੈਂਸ, ਉਹਨਾਂ ਨੇ ਕਿਸੇ ਤਰ੍ਹਾਂ ਇਹਨਾਂ ਤੇ ਐਕਟ ਨਹੀਂ ਕੀਤਾ। ਕੰਪਨੀਆਂ ਮੰਗਦੀਆਂ ਰਹੀਆਂ ਵੀ ਸਾਨੂੰ ਤਾਂ 20-25% ਤੱਕ ਰੇਟ ਵਧਣੇ ਚਾਹੀਦੇ ਆ, ਜਿਸ ਹਿਸਾਬ ਦੇ ਨਾਲ ਕਾਰਾਂ ਦੀਆਂ ਪ੍ਰਾਈਸਿਸ 3 ਸਾਲਾਂ 'ਚ, ਘਰਾਂ ਦੀਆਂ ਪ੍ਰਾਈਸਿਸ, ਪਲੱਸ ਜੋ ਮਟੀਰੀਅਲ ਆ ਲੱਗਦਾ ਆ, ਉਹਦੀ ਪ੍ਰਾਈਸਿਸ ਵਧੀਆ, ਉਸ ਹਿਸਾਬ ਨਾਲ ਇੰਸ਼ੋਰੈਂਸ ਦੇ ਰੇਟਸ ਨਹੀਂ ਵਧੇ। ਸੋ ਉਹ ਕੁਛ ਕੁ ਕੰਪਨੀਆਂ ਵਧਾ ਰਹੀਆਂ, ਕੁਛ ਕੁ ਦੇ ਪੈਂਡਿੰਗ ਆ। ਸੋ ਇਹ ਜ਼ਰੂਰ ਐਕਸਪੈਕਟ ਕਰਿਓ ਜਿਨ੍ਹਾਂ ਦੀਆਂ ਇੰਸ਼ੋਰੈਂਸਾਂ ਚੱਲਦੀਆਂ ਵੀ ਮੇ ਵੀ 20% ਤੱਕ ਤੁਹਾਡੇ ਜਿਹੜੇ ਰੇਟਸ ਆ ਉਹ ਵਧਣਗੇ। ਬਹੁਤ ਸਾਰੇ ਲੋਕਾਂ ਦੀਆਂ ਇੰਸ਼ੋਰੈਂਸਿਸ ਨਾਨ ਰੀਨਿਊ ਹੋ ਰਹੀਆਂ ਜਾਂ ਕੈਂਸਲ ਹੋ ਰਹੀਆਂ। ਸੋ ਕਈ ਆਪਾਂ ਇਦਾਂ ਦੀ ਸਿਚੁਏਸ਼ਨ ਦੇਖੀ ਆ ਕਸਟਮਰ ਦੀ, ਜਿਹੜੀ ਖਾਸ ਕਰਕੇ ਓਕਲੈਂਡ, ਰਿਚਮੰਡ, ਬਲੇਹੋ, ਸਟਾਕਟਨ, ਲਾਸ ਐਂਜਲਸ, ਇਹ ਏਰੀਏ 'ਚ ਕੋਈ ਗਰੋਸਰੀ ਸਟੋਰ, ਗੈਸ ਸਟੇਸ਼ਨ ਦੀ ਜੇ ਇੰਸ਼ੋਰੈਂਸ ਕਰੋ, ਉਹ ਕਹਿੰਦੇ ਵੀ ਅਸੀਂ ਕਰਨੀ ਨਹੀਂ ਹੈ, ਕਿਉਂਕਿ ਕ੍ਰਾਈਮ ਰੇਟ ਬਹੁਤ ਜ਼ਿਆਦਾ ਆ। ਆਪਾਂ ਦੇਖਿਆ ਹੀ ਆ ਵੀ ਕਿੰਨੀ ਜ਼ਿਆਦਾ ਸਟੇਟ ਮੈਸਅਪ ਹੋਈ ਆ। ਸਮੈਸ਼ ਐਂਡ ਗ੍ਰੈਬ ਨੂੰ ਲੈ ਕੇ $950 ਤੱਕ ਤੁਸੀਂ ਚੋਰੀ ਕਰ ਲਓ, ਤੁਹਾਡੇ ਤੇ ਕੁਛ ਐਕਸ਼ਨ ਨਹੀਂ ਹੋਣਾ। ਸਟੋਰਾਂ 'ਚ 10-10 ਬੰਦੇ ਵੜ ਜਾਂਦੇ ਆ, ਸਮਾਨ ਕੱਢ ਕੇ ਭੱਜ ਜਾਂਦੇ ਆ, ਤੇ ਇੰਸ਼ੋਰੈਂਸ ਕੰਪਨੀਆਂ ਨੂੰ ਫਿਰ ਵੱਡਾ ਕਲੇਮ ਦੇਣਾ ਪੈਂਦਾ। ਸੋ ਇੱਕ ਬਹੁਤ ਵੱਡੀ ਸਿਚੁਏਸ਼ਨ ਬਣੀ ਹੋਈ ਆ। ਇਦਾਂ ਦੀ ਸਿਚੁਏਸ਼ਨ ਆ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ ਇੱਕ ਬੰਦਾ ਓਕਲੈਂਡ ਦੇ ਵਿੱਚ, ਉਹਨਾਂ ਦੇ ਸਟੋਰ ਦੀ ਇੰਸ਼ੋਰੈਂਸ 2000 ਸੀ, ਤੇ ਉਹ ਕੰਪਨੀ ਨੇ ਕੱਟ ਕਰਤੀ, ਤੇ ਇਸ ਵੇਲੇ ਉਹਨਾਂ ਨੂੰ $16,000 ਜਿਹੜਾ ਆ ਪੇ ਕਰਨਾ ਪੈ ਰਿਹਾ, ਕਿਉਂਕਿ ਕੰਪਨੀਆਂ ਇੰਸ਼ੋਰੈਂਸ ਕਰਕੇ ਰਾਜੀ ਨਹੀਂ ਹੈਗੀਆਂ। ਸੋ ਇਹ ਸਾਰੇ ਧਿਆਨ ਰੱਖੋ। ਬੜੇ ਜਿਹੜੇ ਚਾਹੇ ਤੁਹਾਡੇ ਨੌਨ ਫਾਲਟ ਐਕਸੀਡੈਂਟ ਵੀ ਆ, ਜੇ ਤੁਸੀਂ ਕਾਰਾਂ ਦੀ ਇੰਸ਼ੋਰੈਂਸ ਦੀ ਗੱਲ ਕਰਦੇ ਜਾਈਏ, ਬਿਹਾਈਂਡ ਦਾ ਸੀਨ ਉਹ ਕੰਪਨੀਆਂ ਸਾਰੇ ਕਾਊਂਟ ਕਰਦੀਆਂ। ਸੋ ਬੜੇ ਧਿਆਨ ਦੇ ਨਾਲ ਡਰਾਈਵ ਕਰੋ, ਰੈਕਡ ਸਾਫ਼ ਰੱਖੋ। ਜੇ ਤੁਹਾਡੇ ਰੈਕਡ ਤੇ ਅੱਜ ਦੀ ਡੇਟ 'ਚ ਟਿਕਟਾਂ ਆ, ਐਕਸੀਡੈਂਟ ਆ, ਪਹਿਲੀ ਗੱਲ ਤਾਂ ਮਿਲਣੀ ਨਹੀਂ ਇੰਸ਼ੋਰੈਂਸ, ਜੇ ਮਿਲੂਗੀ ਤਾਂ ਬਹੁਤ ਹਾਈ ਮਿਲੂਗੀ। ਸੋ ਬੜੇ ਧਿਆਨ ਨਾਲ। ਬਾਕੀ ਘਰਾਂ ਦੀ ਇੰਸ਼ੋਰੈਂਸ ਲਈ ਛੋਟੇ-ਛੋਟੇ ਕਲੇਮ ਨਾ ਕਰੋ, ਜਿਸ ਤਰ੍ਹਾਂ ਕੋਈ ਫੈਂਸ ਦਾ ਹੋ ਗਿਆ, ਐਵੇਂ $1000-2000 ਦਾ। ਮੁੜ ਕੇ ਕੀ ਹੁੰਦਾ, ਇੰਸ਼ੋਰੈਂਸ ਕੰਪਨੀਆਂ ਉਹ ਸੋਚਦੀਆਂ ਆ ਵੀ ਇੰਨੇ ਕਲੇਮ ਹੋਏ ਆ, ਤੁਹਾਡੀ ਨਾਨ ਰੀਨਿਊ ਹੋ ਗਈ ਜਾਂ ਕੈਂਸਲ ਹੋ ਗਈ, ਮੁੜ ਕੇ ਉਹ ਇੰਸ਼ੋਰੈਂਸ ਮਿਲਣੀ ਨਹੀਂ। ਕਿਉਂਕਿ ਜਿਹੜੀ ਇੰਸ਼ੋਰੈਂਸ ਆ ਨਾ, ਇਹ ਬੈਨੀਫਿਟ ਨਹੀਂ ਹੁੰਦਾ। ਇਹ ਹੁੰਦਾ ਵੀ ਮੰਨ ਲਓ ਰੱਬ ਨਾ ਕਰੇ ਤੁਹਾਡਾ $1 ਮਿਲੀਅਨ ਦਾ ਘਰ ਆ, ਕੱਲ ਨੂੰ ਅੱਗ ਲੱਗ ਜਾਏ, ਮੁੜ ਕੇ ਉਹ ਕੰਪਨੀ ਬਣਾ ਸਕੇ, ਨਾ ਕਿ ਤੁਹਾਡਾ 2-4000 $5000 ਕਲੇਮ ਲੈਣ ਨੂੰ। ਲੀਗਲੀ ਤੁਸੀਂ ਲੈ ਸਕਦੇ ਕਲੇਮ, ਪਰ ਮੈਂ ਉਹਦੇ ਤੁਹਾਡੇ ਕੌਨਸੀਕੁਐਂਸਿਸ ਦੱਸ ਰਿਹਾ, ਕਿਉਂਕਿ ਇਹ ਤੁਹਾਨੂੰ ਕਿਸੇ ਨੇ ਦੱਸਣਾ ਨਹੀਂ ਹੈ। ਬਿਹਾਈਂਡ ਦਾ ਸੀਨ ਉਹ ਕੰਪਨੀਆਂ ਸਾਰੀਆਂ ਸੋਚਦੀਆਂ ਹੁੰਦੀਆਂ ਵੀ ਇਹ ਬੰਦੇ ਨੇ 2-3 ਕਲੇਮ ਕਰ ਲੈ, ਇਹ ਤਾਂ ਹੋਰ ਕਰੂਗਾ। ਸੋ ਇਹਦੀ ਜਾਂ ਤਾਂ ਰੇਟ ਹੀ ਇੰਨਾ ਵਧਾ ਦਿਓ, ਤੇ ਜਾਂ ਉਹਦੀ ਨਾਨ ਰੀਨਿਊ ਕਰ ਦਿਓ, ਤੇ ਮੁੜ ਕੇ ਉਹ ਮਿਲਣੀ ਨਹੀਂ। ਸੋ ਜਿੰਨੇ ਵੀ ਸਰੋਤੇ ਆ, ਖਾਸ ਕਰਕੇ ਇੰਸ਼ੋਰੈਂਸ ਦੇ ਮਾਮਲੇ, ਚਾਹੇ ਤੁਹਾਡੀ ਕਾਰਾਂ ਦੀ ਆ, ਘਰ ਦੀ ਆ, ਤੁਹਾਡੇ ਬਿਜ਼ਨਸ ਦੀ ਆ, ਬਹੁਤ ਸਾਰੀਆਂ ਪਾਲਿਸੀਜ਼ ਨਾਨ ਰੀਨਿਊ ਹੋ ਰਹੀਆਂ। ਕੰਪਨੀਆਂ ਕਹਿੰਦੀਆਂ ਵੀ ਅਸੀਂ ਕਰਨੀ ਨਹੀਂ ਹੈ, ਨਵੀਆਂ ਨਹੀਂ ਕਰਨੀਆਂ, ਰੇਟ ਬਹੁਤ ਵੱਧ ਰਹੇ ਆ। ਸੋ ਸਾਰੇ ਬੜੇ ਧਿਆਨ ਦੇ ਨਾਲ ਜਿਹੜੇ ਆਪਣੇ ਰੈਕਡ ਕਲੀਨ ਰੱਖੋ।
ਹਾਂ, ਜੀ। ਇਸੇ ਤਰ੍ਹਾਂ ਲਾਈਫ ਇੰਸ਼ੋਰੈਂਸ ਦੇ ਰੇਟਸ ਹਜੇ ਵੀ ਬਹੁਤ ਗੁੱਡ ਹੈਗੇ ਆ। ਮੈਂ ਬਾਰ-ਬਾਰ ਕਹਿੰਦਾ ਹੁੰਦਾ ਵੀ ਕੋਈ ਵੀ ਬੰਦਾ ਆਪਣਾ ਭੈਣ, ਭਰਾ, ਬੱਚਾ ਲਾਈਫ ਇੰਸ਼ੋਰੈਂਸ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ। ਚਾਹੇ ਸਸਤੀ ਤੋਂ ਸਸਤੀ ਤੁਸੀਂ ਜਿਹੜੀ ਆ ਟਰਮ ਇੰਸ਼ੋਰੈਂਸ ਲਓ, ਤੁਹਾਡੀ ਕਵਰੇਜ ਹੋਵੇ। ਕਿਉਂਕਿ ਇੱਕ ਵਾਰੀ ਜਦ ਤੁਸੀਂ ਲੈ ਲਈ ਤੁਹਾਡੀ ਰੇਟ ਆ ਉਹ ਲੌਕ ਅਪ ਹੋ ਜਾਂਦੇ ਆ। ਜਿੱਦਾਂ-ਜਿੱਦਾਂ ਹੂੰ। ਤੁਹਾਡੀ ਉਮਰ ਵਧੀ ਜਾਂਦੀ ਆ, ਫਿਰ ਉਹ ਇੰਸ਼ੋਰੈਂਸ ਦੇ ਰੇਟ ਵੱਧ ਜਾਂਦੇ ਆ, ਕੋਈ ਹੈਲਥ ਇਸ਼ੂ ਬਣ ਜਾਂਦਾ ਹੈ। ਸੋ ਇਹ ਜ਼ਰੂਰ ਧਿਆਨ ਰੱਖੋ। ਸੋ ਇਹ ਸਾਡੇ ਕੋਲ ਸਮਾਂ ਥੋੜ੍ਹਾ ਹੀ ਸੀ, ਇਸ ਕਰਕੇ ਮੈਂ ਵਾਰਨਿੰਗ ਦੇਣੀ ਸੀ ਵੀ ਕੈਲੀਫੋਰਨੀਆ 'ਚ ਅੱਜ ਦੀ ਡੇਟ 'ਚ ਇੰਸ਼ੋਰੈਂਸ ਲੈਣਾ ਬਹੁਤ ਹਾਰਡ ਹੈ। ਜੀ, ਜੀ, ਬਿਲਕੁਲ। ਸੋ ਬਿਲਕੁਲ ਸਰੋਤਿਓ, ਜੇ ਇੰਸ਼ੋਰੈਂਸ ਬਾਰੇ ਤੁਹਾਡੀ ਕੋਈ ਵੀ ਜਾਣਕਾਰੀ, ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਨੂੰ ਲੈ ਕੇ ਤੁਹਾਡਾ ਕੋਈ ਸਵਾਲ ਆ, ਤਾਂ ਤੁਸੀਂ ਕਾਲ ਕਰ ਸਕਦੇ ਹੋ 408-272-2500 4082722500 ਦੇ ਉੱਤੇ। ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਇਹਨਾਂ ਦੀ ਜਿਹੜੀ ਪੂਰੀ ਟੀਮ ਆ, ਪੂਰੀ ਮਾਹਰ ਆ, ਵਧੀਆ ਸਲਾਹ ਤੁਹਾਨੂੰ ਜਿਹੜੀ ਉਹ ਦੇਣਗੇ, ਤਾਂ ਜੋ ਤੁਹਾਡੀ ਕਵਰੇਜ ਵੀ ਬੈਸਟ ਹੋਵੇ ਤੇ ਤੁਹਾਡੀ ਮਨੀ ਵੀ ਜਿਹੜੀ ਆ ਉਹ ਇਸ ਦੇ ਵਿੱਚ ਜਿਹੜੀ ਉਹ ਬਚੇ। ਸੋ ਸਾਰੀਆਂ ਜਿਹੜੀਆਂ ਜੀ, ਬਹੁਤ ਹੀ ਏ-ਰੇਟਡ, ਜਿਹੜੀਆਂ ਟੌਪ ਦੀਆਂ ਏ-ਰੇਟਡ ਕੰਪਨੀਜ਼ ਦੇ ਨਾਲ ਇਹ ਕੰਮ ਕਰਦੇ ਨੇ ਜੀ, ਹਰ ਇੱਕ ਖੇਤਰ ਦੇ ਵਿੱਚ। ਜੀ। ਜੀ। ਸੋ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਹਾਡੇ ਜਾਂ ਦੋਸਤ ਮਿੱਤਰ ਕੋਈ ਵੀ ਗੁਆਂਢੀ ਆ, ਕਿਸੇ ਦੀ ਇੰਸ਼ੋਰੈਂਸ ਕੱਟ ਹੋ ਗਈ ਆ ਘਰ ਦੀ, ਜਾਂ ਤੁਹਾਡੇ ਗੈਸ ਸਟੇਸ਼ਨ ਦੀ, ਲਿਕਰ ਸਟੋਰ ਦੀ, ਗਰੋਸਰੀ ਸਟੋਰ ਦੀ, ਜਾਂ ਵਰਕਰਸ ਕੌਮ ਚਾਹੀਦੀ ਆ, ਜ਼ਰੂਰ ਤੁਸੀਂ ਕਾਲ ਕਰ ਲਿਓ। ਕਿਉਂਕਿ ਆਪਾਂ ਕਾਫੀ ਕੰਪਨੀਆਂ ਨਾਲ ਕਰਦੇ, A+ ਰੇਟਡ ਕੰਪਨੀਆਂ ਨਾਲ। ਹਜੇ ਵੀ ਕੁਝ ਕੁ ਕੰਪਨੀਆਂ ਜਿਹੜੀਆਂ ਰਾਈਟ ਕਰ ਰਹੀਆਂ ਹੈਗੀਆਂ ਆ। ਉਹ ਤੁਸੀਂ ਭੁੱਲ ਜਾਓ ਵੀ ਬਹੁਤ ਸਸਤੇ ਰੇਟ ਮਿਲੂਗੇ। ਸੋ ਪਰ ਗੁੱਡ ਕਵਰੇਜ ਤੇ ਇੰਸ਼ੋਰੈਂਸ ਮਿਲ ਜੂਗੀ। ਕਾਲ ਜ਼ਰੂਰ ਕਰ ਲਿਓ। ਜੇ ਤੁਹਾਡੇ ਰੇਟ ਬਹੁਤ ਹਾਈ ਵੀ ਵੱਧ ਗਏ ਹੈਗੇ ਆ, ਫਿਰ ਵੀ ਤੁਸੀਂ ਕਾਲ ਕਰ ਲਿਓ ਚੈੱਕ ਇਨ ਕਰਨ ਨੂੰ, ਉਹਦੇ 'ਚ ਕੋਈ ਰੋਂਗ ਨਹੀਂ ਹੈਗਾ। ਤੇ ਸਾਡੇ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਟੈਲੀਫੋਨ ਨੰਬਰ ਹੈਗਾ 408-272 ਤੇ 2500। ਇੱਕ ਵਾਰੀ ਫੇਰ ਜਿੰਨੇ 65 ਸਾਲਾਂ ਦੇ ਹੋ ਗਏ ਆ ਜਾਂ ਹੋ ਰਹੇ ਆ ਤੇ ਤੁਹਾਨੂੰ ਮੈਡੀਕੇਅਰ ਦੇ ਬਾਰੇ ਕਿਸੇ ਤਰ੍ਹਾਂ ਦੀ ਜ਼ਰੂਰਤ ਆ, ਤਾਂ ਵੀ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ 'ਚ ਕਾਲ ਕਰ ਸਕਦੇ ਹੋ। ਅੱਜ ਕੱਲ੍ਹ ਟੈਕਸ ਦਾ ਸੀਜ਼ਨ ਆ, 1095 ਫਾਰਮ ਚਾਹੀਦਾ ਹੁੰਦਾ ਟੈਕਸ ਭਰਨ ਦੇ ਲਈ। ਉਹ ਤੁਹਾਡੇ ਕੋਲ ਉਹਨੇ ਮੇਲ ਕਰਤਾ, ਜੇ ਗਵਾਚ ਗਿਆ, ਨਹੀਂ ਮਿਲਿਆ, ਤਾਂ ਜ਼ਰੂਰ ਤੁਸੀਂ ਕਾਲ ਕਰ ਲਿਓ। ਅਸੀਂ ਤੁਹਾਨੂੰ ਉਹ ਈਮੇਲ ਜਾਂ WhatsApp ਤੇ ਸੈਂਡ ਕਰ ਦੇਵਾਂਗੇ। ਜੀ। ਇੱਥੇ ਹੀ ਹੁਣ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US